लो जी अस्सलाम वालेकुम नाज़रीन, प्रोग्राम टी टाइम में खुशामदीद। वाह 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 वाह, क्या कहने उस्ताद जी पता नहीं की हो गया अजकल मोबाइल ते लगे हुए ने। मोबाइल ते नहीं लगा यार, जेड़ा साडा कमेटी वाला ग्रुप नहीं ਉਹਦੇ ਵਿੱਚ ਨਾ ਮੈਂ ਇੱਕ ਗੇਮ ਪਾਈ ਹੈ 2 दिन हो गए। ਉਹਦੇ ਗਰੁੱਪ 'ਚ ਨਾ ਇੱਕ ਬੰਦਾ ਵਾ, ਉਹ ਨਾ 3000ਵੀਂ ਸਟੇਜ ਤੇ ਪਹੁੰਚਿਆ। ਉਹਦੀ ਰੰਗ ਮਿਕਸ ਕਰਨ ਵਾਲੀ ਗੇਮ ਨਹੀਂ, ਬੋਤਲਾਂ ਲਟਾ ਕੇ 3000 ਤੇ ਪਹੁੰਚਿਆ। ਤੇ ਉਹਨੇ ਮੈਨੂੰ ਤਸਵੀਰ ਭੇਜੀ। ਮੈਂ ਕਿਹਾ ਯਾਰ ਤੁਸੀਂ ਮਤਲਬ ਇਹੀ ਕੰਮ ਕਰਦੇ, ਕੋਈ ਉੱਥੇ ਕੰਮ ਨਹੀਂ ਕਰਦੇ ਹੋਰ? ਅੱਛਾ ਫਿਰ ਕਰਦਾ ਕੀ ਆ? ਅੱਜ ਮਤਲਬ ਕਿ 2500 ਸਟੇਜ ਹੈ ਨਾ, ਸ਼ਾਮ ਨੂੰ ਤਾਂ ਭੇਜੂਗਾ 2600 ਹੀ ਹੁੰਦੀ 100 ਮਤਲਬ ਕੀ ਕਰਦਾ ਉਹ ਮੈਂ ਗਰੁੱਪ 'ਚ ਕਿਹਾ, ਮੈਂ ਕਿਹਾ ਲਓ ਜੀ ਸਾਡੇ ਗਰੁੱਪ 'ਚ ਇੱਕ ਬੰਦਾ ਵਾ, ਉਹ ਰੰਗ ਵਾਲੀ ਗੇਮ ਖੇਡਦਾ ਵਾ, ਤੇ ਬੰਦਾ ਦੱਸ ਦਿਓ ਤੁਸੀਂ ਕਿਹੜਾ ਵਾ, ਤੁਹਾਨੂੰ ਜੋ ਕਹੋ ਦੇਣਾ। ਹੁਣ ਜਿਹੜਾ ਬੰਦਾ ਹੈ ਨਾ, ਸਭ ਤੋਂ ਜ਼ਿਆਦਾ ਉਹ ਮੈਸੇਜ ਕਰ ਰਿਹਾ ਕਿ ਉਸਤਾਦ ਜੀ ਇਹ ਬਿਲਾਲ ਭਾਈ ਨੇ ਪੱਕੀ ਗੱਲ। ਉਹਨੇ ਸਾਰੇ ਆਪਣੇ ਪਿੱਛੇ ਲਾਏ ਨੇ। ਤੇ ਹੁਣ ਇੱਕ ਬੰਦਾ ਕਹਿ ਰਿਹਾ ਭਾਜੀ ਮੇਰੇ ਹਿਸਾਬ ਨਾਲ ਨਾ ਫਲਾਣਾ ਮਾਧੋ, ਨਾਲ ਕਹਿੰਦਾ ਨਹੀਂ ਉਹ ਨਹੀਂ ਹੋ ਸਕਦਾ, ਯਾਨੀ ਆਪ ਤੇਰੀ ਨਹੀਂ ਹੋਣ ਦੇ ਰਿਹਾ ਕਿਸੇ ਨੂੰ, ਤੇ ਸਭ ਤੋਂ ਬਹੁਤਾ ਆਪ ਅੱਗੇ ਹੋ ਕੇ ਨਾ ਤੇ ਕਰੀ ਜਾ ਰਿਹਾ। ਅੱਛਾ ਤੇ ਉਹ ਰੰਗ ਵਾਲੀ ਗੇਮ ਦਾ ਨਾਂ ਕੀ ਹੈ? ਵਾਟਰ ਕਲਰ ਬੋਤਲ ਹੈ ਉਹ ਵਾਟਰ ਕਲਰ ਨਹੀਂ, ਇਦਾਂ ਨਹੀਂ ਕਹੀਦਾ ਹੁੰਦਾ, ਹੈਪੀ ਲੈਸ। ਆਹੋ ਹੈਪੀ ਲੈਸ। ਅੱਛਾ ਜੀ, ਮੈਂ ਵੀ ਖੇਡ ਰਿਹਾ ਵਾਂ, ਮੈਂ ਵੀ ਉਹਦੇ ਪਹੁੰਚਿਆ ਕੋਈ 1700 ਲੈਵਲ ਤੇ ਰੰਗਬਾਜ਼ੀ। ਉਹਦਾ ਨਾਮ ਹੈ ਰੰਗਬਾਜ਼ੀ। ਹਾਂ ਨਵੀਂ ਕੀਤੀ ਆ ਕਿਹੜੀ? ਮੈਂ ਉਹਦੀਆਂ 117 ਕਰ ਲਈਆਂ ਸਟੇਜਾਂ। ਹਾਂਜੀ ਸਟੇਜ। ਸਹੀ ਗੱਲ ਆ ਸਹੀ। ਮੈਂ 4600 ਕੀਤੀਆਂ ਸੀ ਟੋਟਲ, ਫਿਰ ਮੈਂ ਛੱਡ ਦਿੱਤੀ ਯਾਰ। ਬਸ ਕਰਦੇ ਫਰੀਦ, ਖੁਦਾ ਦਾ ਯਾਰ ਹਟ ਜਾ ਚੁੱਪ ਕਰ ਜੋ। ਉਹਨਾਂ ਨੇ ਕਿਹੜੇ ਅੱਬੂ ਦੀ ਗੱਲ ਕੀਤੀ? ਚੁੱਪ ਰਹੋ। ਅੱਬੂ ਦੀ ਤੇ ਗੱਲ ਹੀ ਨਾ ਕੀਤੀ ਉਸਤਾਦ ਜੀ। ਲਓ ਜੀ ਇੱਕ ਛੋਟਾ ਜਿਹਾ ਮੈਂ ਮੈਸੇਜ ਦੇਣਾ। ਨਹੀਂ ਛੋਟਾ ਜਿਹਾ ਮੈਸੇਜ ਪਹਿਲੇ ਆਹ ਸੁਣ ਲਓ ਕਿ ਕਿੰਨੇ ਵੀਡੀਓ ਭੇਜੀ। ਹਾਲੇ ਤੇ ਬਹੁਤ ਮੇਲਸ ਦੇ ਵਿੱਚ ਵੀਡੀਓ ਸੀ ਜਿਹੜੀਆਂ ਮੈਂ ਮਤਲਬ ਕਿ ਉਹ ਮੈਂ ਹਾਲੇ ਕੀਤੀਆਂ ਨਹੀਂ, ਉਹ ਵੀ ਮੈਂ ਦੇਖਾਂਗਾ ਕਿਸ ਦਿਨ ਚਲਾ ਦਾਂਗਾ। ਲੇਕਿਨ ਨਾਜ਼ਰੀਨ ਤੁਸੀਂ ਇਹ ਦੇਖਣਾ ਜ਼ਰਾ। ਲਓ ਜੀ ਕਿ ਕੀ ਲੋਕਾਂ ਨੇ ਇਹਨਾਂ ਨੂੰ ਕਿਹਾ ਤੇ ਕੀ ਲੋਕਾਂ ਨੇ ਰਿਪਲਾਈ ਕੀਤੀ ਹੈ, ਜਿਨ੍ਹਾਂ ਨੇ ਵੀਡੀਓ ਬਣਾਈਆਂ ਸੀ ਕਿ ਇਨਕੋ ਕੁਛ ਨਾ ਕਹਾ ਕਰੇ, ਇਨਕੋ ਹੈ ਹੀਰੇ ਮੇਰੇ ਹੀਰੇ ਲਾਡੇ। ਠੀਕ ਹੈ ਜੀ, ਇਹ ਜ਼ਰਾ ਤੁਸੀਂ ਨਾਜ਼ਰੀਨ ਉਹਨੇ ਬਣਾਤੀਆਂ ਖਿਲਾਫ ਸਾਡੇ। ਮੈਂ ਕਿਹਾ ਫੈਸਲਾਬਾਦ ਉਹ ਪਿੰਡੀ ਜਾ ਕੇ ਤੇ ਪੁੱਛਿਆ ਹੁੰਦਾ ਫੈਸਲਾਬਾਦ ਦੀ 9 ਨੰਬਰ ਗਲੀ ਕਿਹੜੀ ਹੈ। ਅੱਛਾ ਤਾਂ ਉਹਨੂੰ ਚੱਕੇ ਕਰਕੇ ਸਾਈਕਲ ਖਿਲਾ ਰਿਹਾ ਹੁੰਦਾ ਹੀ, ਬਸ ਕਰਦੇ। ਲਓ ਮੈਂ ਕਿਹਾ ਜਿੰਦੀ ਨਾਨੀ ਮਰੀ ਲੈ ਕੇ ਗਏ ਹੁੰਦੇ ਉਹ, ਮੈਂ ਤੁਹਾਨੂੰ ਕਿਹਾ ਨਾ ਕਰੋ, ਕਿਹੋ ਜਿਹੀਆਂ ਗੱਲਾਂ ਕਰ। ਓਏ ਡੱਡੂ ਨਾਲ ਮੋਹਰ ਲਾਈ ਹੁੰਦੀ ਹੈ, ਠਹਿਰ ਜਾ ਕੇ। ਤੁਸੀਂ ਵੀ ਬਸ ਕਰ ਦੋ। ਡਾਕਖਾਨੇ ਦਾ SHO ਹੁੰਦਾ ਵਾ। ਓਏ ਕਾਲੇ ਮੂੰਹ ਵਾਲਾ ਹੁੰਦਾ ਹੀ। ਇਹ ਤਾਂ ਸਿੱਧੀ ਗੱਲ। ਐਨਕ ਲਾਈ ਇਦਾਂ ਲੱਗਣ ਦਿਆ ਮੂੰਹ ਗਿੱਲਾ ਕੀਤਾ। ਓਏ ਆਹੋ ਤੂੰ ਐਨਕ ਲਾ ਲਾ ਤੇ ਇਦਾਂ ਲੱਗਣਾ ਜਿਵੇਂ ਜੀਪ ਪਰਾਂ ਨੂੰ ਜਾਂਦੀ। ਓਏ ਉਹ ਪੁੱਫੋ ਨੇ ਕਰਾਟੇ ਸਿੱਖੇ ਹੁੰਦੇ, ਹਟ ਜਾਓ ਮੈਂ ਕਹਿਣ ਡਿਆ। ਉਹ ਤਾਂ ਸਿੱਖਦੀਆਂ ਨੇ, ਕਈ ਔਰਤਾਂ ਕਰਾਟੇ ਖੇਡਦੀਆਂ, ਕਈਆਂ ਦੀਆਂ ਪੁੱਫੋ ਹੋਣਗੀਆਂ। ਅਜੀਬ ਗੱਲ ਤੇ ਤਾਂ ਹੁੰਦੀ ਜੇ ਤਾਈ ਨੇ ਜਿਮਨਾਸਟਿਕ ਸਿੱਖੀ ਹੋਵੇ। ਓਏ ਪੌੜੀਆਂ ਉਤਰ ਕੇ ਚਬਾਰੇ 'ਚ ਚਲਾ ਗਿਆ ਹੁੰਦਾ ਬੰਦਾ। ਆ ਜਾਣਦੇ ਆ ਰਹਿਣ ਦੇ। ਬਾਹਰਲੀਆਂ ਚੀਜ਼ਾਂ ਨਾਲ ਅੰਦਰਲੀਆਂ ਗੱਲਾਂ ਕੀਤੀਆਂ ਹੁੰਦੀਆਂ। ਓਏ ਦਸਤਾਨੇ ਪਾ ਕੇ ਕਿੰਨੂੰ ਛਿੱਲਿਆ ਹੁੰਦਾ। ਓਏ ਵਾਹ ਓਏ ਨਾ ਕੰਨ ਸਾਫ਼ ਕੀਤਾ ਹੁੰਦਾ। ਕਿਹਦੇ ਨਾਲ? ਖੀਰੇ ਨਾਲ। ਖੀਰਾ ਕੰਨ ਦੇ ਅੰਦਰ ਜਾ ਸਕਦਾ ਵਾ ਤੇ ਦਸਤਾਨੇ ਪਾ ਕੇ ਛਿੱਲਿਆ ਜਾ ਸਕਦਾ। ਉਹ ਜਾਣਦੇ ਹੋ ਪੌੜੀ ਤੋਂ ਥੱਲੇ ਲੱਤ ਕੇ ਤੇ ਉਤਾਂ ਨੂੰ ਚੜ ਸਕਦਾ ਬੰਦਾ। ਪੌੜੀ ਤੋਂ ਥੱਲੇ ਲੱਤ ਕੇ ਚਬਾਰਾ ਹੋ ਸਕਦਾ, ਚਬਾਰੇ ਦੇ ਉੱਤੇ ਇੱਕ ਹੋਰ ਚਬਾਰਾ। ਯਾਰ ਆਵੇ ਨਾ ਕੈਸੀ ਗੱਲ ਉਸ ਕਰਦੇ ਯਾਰ। ਪਲਾਸ ਨਾਲ ਨਿੰਬੂ ਘੁੱਟਿਆ ਹੁੰਦਾ। ਓਏ ਸੰਨੀ ਨਾਲ ਕੇਲਾ ਛਿੱਲਿਆ ਹੁੰਦਾ। ਰਹਿ ਲੈਣਾ ਤਵੇ ਨਾਲ ਚਿੜੀ ਛਿੱਕਾ ਖੇਡਿਆ ਹੁੰਦਾ। ਵਾਹ 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 ਵਾਹ। 100 ਸਾਲ ਬਾਬੇ ਨੇ ਕਿਹਾ ਹੁੰਦਾ ਯੋ ਹਨੀ ਸਿੰਘ। ਪਲਾਸੀ ਨਾਲ ਮੇਵਾ ਖਾਦਾ ਹੁੰਦਾ। ਅੱਜ ਟੂਲ ਬਕਸੇ ਦੇ ਮਗਰ ਹੀ ਚੜਿਆ ਤੂੰ ਤੇ। ਹਾਂ ਸਹੀ। ਓਏ ਰਿਪੀਟਰ 'ਚ ਗਡੇਰੀਆਂ ਪਾ ਮਾਰੀਆਂ। ਤਰ੍ਹਾਂ ਦੀਆਂ ਤਲਾਮਾਂ ਪਾਈਆਂ ਹੁੰਦੀਆਂ ਬਾਬਾ। ਇਹਨੇ ਕਿਤੇ ਨਾ ਕਿਤੇ ਖੋਤਾ ਵੀ ਭਜਾਣਾ। ਇਹਦਾ ਖੋਤਾ ਆ ਰਿਹਾ ਵੇਖੀ, ਇਹਨੇ ਕਹਿਣਾ ਤਰ ਮਾਰ ਕੇ ਖੋਤਾ ਭਜਾਇਆ। ਇੱਧਰ ਵੇਖ ਲੋ ਦਾਦੀ ਸਨੋਕਰ ਤੇ ਸੁੱਤੀ ਵੇ। ਵਾਹ ਵਾਹ ਵਾਹ। ਵਾਈਟ ਵੀ ਰੱਖ, ਵਾਈਟ ਰੱਖਦੇ ਨੇ ਯਾਰ। ਚੂਚੇ ਨਾਲ ਵਾਈਟ ਰੱਖਿਆ। ਚੂਚੇ ਨਾਲ ਵਾਈਟ ਰੱਖਿਆ, ਮਰੇ ਚੂਚੇ ਨਾਲ। ਹਾਂਜੀ ਮਰੇ ਚੂਚੇ ਦਾ। ਕਹਿੰਦਾ ਮਰੇ ਚੂਚੇ ਨਾਲ ਵਾਈਟ ਰੱਖਿਆ। ਵਾਹ ਕੀ ਬਾਤ ਹੈ। ਲੈਂਸ ਲਾ ਕੇ ਖਾ ਵੇਖਿਆ ਹੁੰਦਾ ਵਾ। ਰੰਗੀਨ ਆਊਗਾ। ਲੈਂਸ ਲਾ ਕੇ ਖਾ ਵੇਖਿਆ। ਓਏ ਫੈਸਲ ਤੂੰ ਇੰਜਾਂ ਕਹਿੰਦੇ ਸਾਊਂਡ ਸਿਸਟਮ ਤੇ ਨਾ ਹਾਂ ਰਾਜ਼ ਦੀ ਗੱਲ ਦੱਸੀ ਹੁੰਦੀ। ਓਏ WhatsApp ਤੇ ਦਿਨ ਤੈਅ ਕੀਤੇ ਹੁੰਦੇ।
ਯਾਰ ਫਰੀਦ ਕਿਹੜੀ ਗੱਲ WhatsApp ਤੇ ਦਿਨ ਤੇ ਹੋ ਜਾਂਦੇ ਕਿ ਵੀ ਕੌਣ ਸਾ ਦਿਨ ਰੱਖ ਲੈ, ਚਲੋ 25 ਰੱਖ ਲੈ, ਤੇ ਸਾਉਣ ਦੇ ਵਿੱਚ ਸਾਉਣ ਚ ਰਾਜ ਦੀ ਗੱਲ ਹੋ ਸਕਦੀ ਆ? ਨਹੀਂ ਹੋ ਸਕਦੀ। WhatsApp ਤੇ ਦਿਨ ਰੱਖੇ ਜਾ ਸਕਦੇ? ਨਹੀਂ ਰੱਖੇ ਜਾ ਸਕਦੇ। ਨਹੀਂ ਰੱਖੇ ਜਾ ਸਕਦੇ। ਇਹਦਾ ਮੰਨਦਾ ਕੋਈ ਕਹਿੰਦਾ ਮੈਂ ਯਾਰ ਰੱਖੇ ਜਾ ਸਕਦੇ ਯਾਰ ਮੈਨੂੰ ਕੀ ਦੀ ਰਹਿ ਤੂੰ ਇਦਾਂ ਕਹਿੰਦੇ ਟੇਬਲ ਤੇ ਦਿਨ ਰੱਖੇ। ਹਾਂ ਲੋ ਜੀ ਨਾਜ਼ਰੀਨ ਸੁਣਨਾ ਜ਼ਰਾ, ਇਹ ਉਹੀ ਮੇਰਾ ਛੋਟਾ ਵੀਰ ਮੌਲਵੀ ਸਾਹਿਬ ਜਿਹੜੇ ਨੇ ਸਾਜੀ ਉਹਨਾਂ ਨੇ ਗੁੱਸਾ ਕੀਤਾ, ਕਹਿੰਦੇ ਮੈਨੂੰ ਚਾਚਾ ਹੀ ਕਹਿਤਾ। ਮੈਂ ਹੁਣ ਛੋਟਾ ਵੀਰ ਕਹਿੰਦੇ ਆ, ਲੈ ਹੁਣ ਮੈਂ ਵੱਡਾ ਹੋ ਗਿਆ ਫੇਰ ਵੀ ਗੁੱਸੇ ਵਾਲੀ ਗੱਲ ਹੈ ਉਸਤਾਦ ਜੀ। ਯਾਰ ਮੇਰੀ ਗੱਲ ਸੁਣੋ, ਪਤਾ ਕੀ ਹੈ ਚਾਚਾ ਜੀ, ਇੱਕ ਤੁਹਾਡੀ ਨਾ ਉਹ ਫਿਗਰਾਈਜੇਸ਼ਨ ਹੁੰਦੀ ਹੈ। ਕੀ ਹੁੰਦੀ ਹੈ ਫਿਗਰਾਈਜੇਸ਼ਨ? ਐਵੇਂ ਤੁਸੀਂ ਕਿਸੇ ਕੋ ਮਾਰਾਈਜੇਸ਼ਨ ਨਾ ਖਾ ਲਿਓ। ਨਹੀਂ ਸਹੀ ਗੱਲ ਆ, ਕੋਈ ਕਨੌਲੇਜ ਦੀ ਗੱਲ ਵੀ ਸਿੱਖ ਲੈ। ਹਾਂ ਇੱਧਰ ਸੁਣ ਲਾ, ਇਹ ਨਾ ਉਹ ਕਿਸੇ ਬੰਦੇ ਦੇ ਸਟਰਕਚਰ ਐਸਾ ਹੁੰਦਾ ਕਿ ਉਹ ਵੱਡਾ ਲੱਗਦਾ ਉਹਨੂੰ ਦੇਖਣਾ। ਉਹਨਾਂ ਨੇ ਦਾੜੀ ਰੱਖੀ, ਚਿੱਟੇ ਸਾਰੇ ਵਾਲ ਨੇ, ਤੇ ਮੈਂ ਮਤਲਬ ਇਹ ਦੇ ਨਿਜ਼ਾਮ ਮੰਮੀ ਡੈਡੀ ਰੈਪਰ ਹੁਣ ਫਿਲਮ 'ਚ ਇਜ਼ਾਫਾ ਹੋਏਗਾ। ਨਹੀਂ ਤੁਸੀਂ ਮੈਂ ਉਹਨੂੰ ਚਾਚੂ ਹੀ ਕਹਿਣਾ। ਤੁਹਾਡੇ ਵਾਲ ਵੀ ਕਾਲ ਚਿੱਟੇ ਨੇ, ਤੁਸੀਂ ਰੀ ਕਾਲੇ ਕੀਤੇ। ਮੈਂ ਰੀ ਕਾਲੇ ਕਰ ਲਏ ਜਾਂ ਮੈਂ ਜੋ ਵੀ ਕਰ ਲਏ, लेकिन सामने जो दिखता है वो ही पुकारा जाता है चाचा। मैं अच्छा गल है तो एर की उन्होंने वीडियो बनाई तो थोड़ा जिहा वाल ठीक करके बनाई। मैं भाई कह रहा मेरे छोटे भरा, ठीक है जी, काके निक्के मुन्ने ने वीडियो बनाई बेबी अंकल, इन्ना क ठीक है बेबी अंकल चाइल्ड अंकल। लो जी उन्होंने जड़ा गाना नहीं सी सुनाया रफी साहब का गाना, भाई मोहम्मद हुसैन आदन, भाई मोहम्मद हुसैन ਉਹਦਾ ਨਾਮ ਆ, ਚਾਚਾ ਨਹੀਂ ਕਹਿਣਾ ਬੰਦ ਯਾਰ ਬੜੇ ਬੱਚਿਆਂ ਦੇ ਨਾਮ ਮੁਹੰਮਦ ਹੁਸੈਨ ਹੋ ਸਕਦਾ। ਉਹ ਆਹੋ ਆ ਤੇ ਲੇਕਿਨ ਇਹ ਵਾ ਕਿ ਉਹ ਮਤਲਬ ਹੈ ਗੁੱਲੇ ਮਾਣੇ ਬਜ਼ੁਰਗ ਨੇ। ਹਾਂ ਬੜੇ ਉਸਤਾਦ ਜੀ, ਬੜੇ ਪਿਆਰੇ। ਉਹਨਾਂ ਨੂੰ ਰਾਜ਼ ਖੁੱਲ ਗਏ, ਭੇਤ ਖੁੱਲ ਗਏ ਇਹਨਾਂ ਸਾਰਿਆਂ ਦੇ। ਉਹਨਾਂ ਨੇ ਹੁਣ ਇੱਕ ਵੀਡੀਓ ਬਣਾਈ ਆ। ਕਿੰਨੇ? ਉਹਨਾਂ ਨੇ, ਉਹ ਕਾਕਾ ਛੋਟੇ ਬੱਚੇ ਨੇ। ਉਹ ਤਾਂ ਨਹੀਂ ਠਹਿਰ ਜਾ, ਉਹ ਨਹੀਂ ਯਾਰ ਇਹਦਾ ਦਿਖਣਾ ਸੁਣਨਾ ਸਾਜੀ, ਉਹ ਫਿਰ ਵੀਡੀਓ ਬਣਾ ਨਹੀਂ ਸਕਦਾ। ਬਣਾਈ ਉਹਨਾਂ ਨੇ ਬੇਟਾ, ਮੇਰੇ ਹੱਥ ਬਹੁਤ ਲੰਮੇ ਨੇ, ਮੈਂ ਬਣਵਾ ਲਈ ਆ। ਮੈਂ ਸਾਰੀ ਸੁਣਨਾ ਜੀ ਜ਼ਰਾ, ਸੁਣਨਾ। अस्सलाम वालेकुम जानी साहब, जानी पुत की हाल चाल आ? ठीक ठाक आ? फिर कुछ कहा ते गौर नहीं करदा पिया तू जानी? ਇਹ ਹੁਣ ਉਹ ਮੈਨੂੰ ਕਹ ਰਹੇ ਜਾਨੀ ਪੁੱਤ। ਹੁਣ ਜਦੋਂ ਉਹਨਾਂ ਨੇ ਮੈਨੂੰ ਜਾਨੀ ਪੁੱਤ ਕਹਿਣਾ ਤਾਂ ਮੈਂ ਚਾਚਾ ਨਾ ਕਵਾਂ? ਯਾਰ ਉਹ ਕਹਿ ਦੇਣ, ਤੁਸੀਂ ਉਹਨਾਂ ਨੂੰ ਨਹੀਂ ਕਹਿ ਸਕਦੇ ਚਾਚਾ। ਓਕੇ ਚਲੋ ਜੀ, ਆ ਲਓ ਜੀ, ਆ ਦੇਖੋ। गौर नहीं करदा पिया तू जानी? जानी साहब देख, गौर नहीं करदा तू? ਤੁਹਾਡੇ ਵਾਲਾ ਡਾਇਲੌਗ। जानी साहब ਇਹ ਨਹਾਇਤੀ ਝੂਠੇ ਬੰਦੇ ਆ ਫਰੀਦ ਤੇ ਫੈਸਲ। ਇਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਵੀਡੀਓ ਬਣਾ ਕੇ ਭੇਜੋ ਕਿ ਜਾਨੀ ਸਾਹਿਬ ਫੈਸਲ ਫਰੀਦ ਨੂੰ ਕੁਛ ਨਾ ਕਿਹਾ ਕਰੋ, ਫੈਸਲ ਫਰੀਦ ਨੂੰ ਕੁਛ ਨਹੀਂ ਕਹਿਣਾ, ਕੰਮ ਤੇ ਲੇਟ ਆਉਣ ਜਿੱਦਾਂ ਮਰਜ਼ੀ। ਤੇ ਇਹ ਝੂਠੇ ਬੰਦੇ, ਇਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੁਹਾਨੂੰ 4 ਵੀ ਦੇਵਾਂਗਾ ਤਾਂ ਸ਼ਾਇਦ ਵੀ ਦੇਵਾਂਗਾ, ਨਾ 4 ਆਇਆ ਨਾ ਸ਼ਾਇਦ ਆਇਆ, ਨਾ ਤੂੰ ਆਇਆ ਨਾ ਤੇਰਾ। ਮੈਂ ਇਹਨਾਂ ਦੇ ਪਿੱਛੇ ਲੱਗ ਕੇ ਕਦੀ ਵੀਡੀਓ ਨਹੀਂ ਹੁਣ ਬਣਾਉਣੀ। ਜਾਨੀ ਸਾਹਿਬ ਤੁਸੀਂ ਸੱਚੇ ਹੋ ਔਰ ਅੱਛੇ ਹੋ, ਤੇਰੀ ਕਿਆ ਬਾਤ ਹੈ, ਤੇਰਾ ਕੋਈ ਜੋੜ ਨਹੀਂ। ਚਲੋ ਹਾਂਜੀ ਨਾਜ਼ਰੀਨ ਇੱਕ ਮਿੰਟ ਠਹਿਰ ਜੋ। ਨਹੀਂ ਉਸਤਾਦ ਜੀ, ਅੱਛਾ ਤੁਸੀਂ ਕੀ ਬਲੈਕਮੇਲ ਕੀਤਾ ਉਹਨਾਂ ਨੂੰ? ਤੁਸੀਂ ਕੋਈ ਗੱਲਬਾਤ ਸੁਣਾ ਕੇ ਵੀਡੀਓ ਬਣਾਈ? ਲੋ ਜੀ ਗੱਲ ਇਹ ਆ, ਆਪਣਾ ਦਾਨਿਸ਼ ਸਾਹਿਬ ਮੇਰੀ ਗੱਲ ਸੁਣੋ, ਗੱਲ ਇਹ ਹੈ ਕਿ ਚਲੋ ਤੁਸੀਂ ਬਣਵਾਈ ਹੈ ਜੋ ਅਚਾਰ ਤੇ ਸ਼ੈਂਪੂ ਮੇਰੇ ਦੇ ਕਾਤੋਂ, ਤੁਸੀਂ ਉਹਨੂੰ ਵੈਸੇ 500-700 ਹਜ਼ਾਰ ਦਿਓ ਜਾਂ ਬਾਜ਼ਾਰੋਂ ਚੀਜ਼ਾਂ ਲੈ ਕੇ ਉਹਨਾਂ ਨੂੰ ਦਿਓ। ਵਾਦਾ ਵੀ ਮੇਰੀਆਂ ਚੀਜ਼ਾਂ, ਮੈਂ ਵੀ ਕਹਾਂ ਮੈਨੂੰ ਇੰਨੇ ਦਿਨ ਹੋ ਗਏ ਉਸਤਾਦ ਜੀ ਫਰੈਂਜ ਉਹ ਚਾਰ ਫਿਲਹਾਲ ਇਹ ਨਹੀਂ ਪਤਾ ਅੱਗੋਂ ਤੁਸੀਂ ਤੇ ਜਿੰਨਿਆਂ ਕੋਲੋਂ ਵੀਡੀਓ ਬਣਾਈ ਹੈ ਬੇਟਾ, ਮੇਰਾ ਤਾਂ ਗਦਾਮ ਖਾਲੀ ਹੋ ਜਾਣਾ ਤੇ ਕਾਰੋਬਾਰ ਤਬਾਹ ਕਰਨ ਨੂੰ ਤੁਲੇ। ਨਹੀਂ ਉਹ ਪਤਾ ਨਹੀਂ ਇੱਥੇ ਕਹੀ ਜਾਂਦੇ ਸਹੀ ਨਹੀਂ, ਇਹਨਾਂ ਨੇ ਬੱਚੇ ਗਵਾ ਬੱਚੇ ਨਹੀਂ ਆ। ਸੁਣੋ ਅਗਲੀ अस्सलाम वालेकुम फरीद भाई, फैसल भाई की हाल चाल? ਕੀ ਦੁਖੀ ਮੂੰਹ ਬਣਾਇਆ ਹੈ। ਤੁਸੀਂ ਵਾਅਦਾ ਕੀਤਾ ਸੀਗਾ ਕਿ ਜਦੋਂ ਤੁਹਾਡੀ ਵੀਡੀਓ ਔਨ 에ਅਰ ਹੋ ਜਾਏਗੀ, ਜਿਹਦੇ ਵਿੱਚ ਤੁਸੀਂ ਮੇਰੇ ਕੋਲ ਵੀਡੀਓ ਬਣਵਾ ਕੇ ਮੰਗਵਾਈ ਸੀਗੀ, ਤੇ ਤੁਸੀਂ ਮੇਰੀ ਪੇਮੈਂਟ ਕਰ ਦੋਗੇ। ਅੱਜ ਹਫਤਾ ਹੋ ਗਿਆ, ਹਲੇ ਤੱਕ ਮੇਰੀ ਪੇਮੈਂਟ ਨਹੀਂ ਹੋਈ। ਤੇ ਫੈਸਲ ਭਾਈ ਤੁਸੀਂ ਵੀ ਕਿਹਾ ਸੀਗਾ ਕਿ ਘਰ ਅਚਾਰ ਵੀ ਪਹੁੰਚ ਜਾਏਗਾ, ਹਲੇ ਤੱਕ ਘਰ ਅਚਾਰ ਵੀ ਨਹੀਂ ਪਹੁੰਚਿਆ। ਹੈਲੋ ਇੱਥੇ ਤੁਸੀਂ ਕਹਿੰਦੇ ਆ ਵੀ ਸਹੀ ਗੱਲ ਸੁਣੋ, ਇਹ ਤੇ ਆਪਣਾ ਵਿਹਾਰ ਤੁਸੀਂ ਗੰਦਾ ਕਰ ਲਿਆ। ਕਸਮ ਵਾਲੀ ਗੱਲ ਜੇ ਇਦਾਂ ਨਹੀਂ ਹੁੰਦਾ, ਮੁਹੱਬਤ ਟੂ ਵੇ ਹੁੰਦੀ ਹੈ। ਇਦਾਂ ਮੈਂ ਹੁਣ ਤੁਹਾਡੇ ਨਾਲ ਮੁਹੱਬਤ ਕਰਦਾ ਰਵਾਂ, ਅੱਗੋਂ ਤੁਸੀਂ ਰਿਸਪੌਂਸ ਨਾ ਦਵੋ, ਇਦਾਂ ਜ਼ਿੰਦਗੀ ਨਹੀਂ ਚੱਲਦੀ। ਤੇ ਮੈਂ ਲਿਹਾਜ਼ਾ ਬੜਾ ਦੁਖੀ ਹਾਂ ਇਸ ਗੱਲ ਤੋਂ। ਦੁਖੀ ਨਾ ਹੋ ਚੌਰੀ ਸਾਹਿਬ, ਝੂਠੀਆਂ ਗਵਾਹੀਆਂ ਦੇਣ ਵਾਲਿਓ। ਤੁਸੀਂ ਵਿਕੇ ਕਿਉਂ? ਤੁਹਾਨੂੰ ਕਿਹਨੇ ਗਿਆ? ਮੈਂ ਕਸਮ ਖਾਣ ਨੂੰ ਤਿਆਰ ਆ। ਇਹ ਸਿਰਫ ਔਰ ਸਿਰਫ ਉਸ ਬੰਦੇ ਨੇ ਇਹਨਾਂ ਲੋਕਾਂ ਦੇ ਉੱਤੇ ਧਮਕੀ ਦਿੱਤੀ ਧੌਂਸ ਨਾਲ। ਇਹ ਬਿਲਕੁਲ ਹਰਾਸਮੈਂਟ ਹੈ, ਅਸੀਂ ਇਹਦੇ ਖਿਲਾਫ ਕੋਰਟ ਤੱਕ ਜਾਵਾਂਗੇ। ਨੂੰ ਇੱਧਰ ਪਹਿਲੇ ਜ਼ਰਾ ਹਾਈ ਨੈਕ ਤੱਕ ਤੇ ਆ,
ਕੋਟ ਤੱਕ ਤਾਂ ਉਸਤਾਦ ਬਾਅਦ ਜੀ ਚ ਇਹ ਕਰ- ਕਿਹੜਾ ਤਰੀਕਾ ਹੋਇਆ ਉਸਤਾਦ ਜੀ? ਨਹੀਂ ਸਾਰੇ ਝੂਠੇ ਨੇ। ਨਹੀਂ ਤੁਸੀਂ ਆਪ ਬਣਾ ਰਹੇ ਹੋ ਵੀਡੀਓ, ਤੁਸੀਂ ਕਹਿ ਮੈਂ ਬਣਾ ਰਿਹਾ। ਤੁਸੀਂ ਬਣਵਾਈਆਂ ਨੇ। ਲੋ ਜੀ ਮੈਂ ਸਾਬਤ ਕਰਤਾ ਨਾ ਕਿ ਤੁਸੀਂ ਬਣਵਾਈਆਂ ਨੇ, ਕਿਹਾ ਨਾ ਤੁਸੀਂ। ਈਮੇਲ ਤੇ ਆਈਆਂ। ਮੇਰੀ ਗੱਲ ਸੁਣੋ, ਆ ਤੁਸੀਂ ਆ ਬੰਦੇ ਕਹਿ ਰਹੇ ਨਾ ਮੂੰਹੋਂ ਕਿ ਤੁਸੀਂ ਕਹਿ ਕੇ ਬਣਵਾਈਆਂ, ਮੈਂ ਕਸਮ ਬੰਦੇ ਨਾਲ ਮੂੰਹੋਂ ਕਹਿ ਰਹੇ ਨੇ। ਮੈਂ ਜਾਣਦਾ ਓ ਹੀ ਯਾਰ ਤੁਸੀਂ ਸਾਰੇ ਇਕੱਠੇ ਹੀ ਹੋ, ਇਹਨੇ ਨਹੀਂ ਕਿਹਾ ਇਹਨੇ ਨਹੀਂ ਕਿਹਾ, ਆ ਕਹਿ ਰਿਹਾ ਨਾ। ਆਹੋ ਤੁਸੀਂ ਇਦਾਂ ਕਹਿ ਕੇ ਉਹਨੂੰ ਕੁਝ ਬਣਵਾ ਦਿਓ। ਓਕੇ ਕਰੋ। ਕੋਈ ਇਦਾਂ ਝੂਠ ਵੀਡੀਓ ਬਣਾਵੇ, ਮੈਂ ਕਹਿੰਦਾ ਗਜ਼ ਦੇ ਕੀੜੇ ਪੈਣੇ ਉਹਨੂੰ। ਬਣਾਵੇ ਕੋਈ ਝੂਠੀ ਜਿੰਨੇ ਵੀ ਝੂਠੀ ਜਿਹੜਾ ਬਣਾਵੇ ਮੇਰੀ, ਕਿ ਮੈਂ ਕਿਸੇ ਨੂੰ ਕਿਹਾ ਗਿਆ ਵੀਡੀਓ ਬਣਾ ਕੇ ਭੇਜੋ, ਗਜ਼ ਦੇ ਕੀੜੇ ਪੈਣੇ। ਵੱਡੇ ਛੋਟੇ ਵੱਡੇ ਕਰ ਲੈਂਦੇ ਹੁੰਦੇ ਗਜ਼। ਚਲੋ ਜੀ ਭਾਜੀ 2-2 ਫੁੱਟ ਦੇ ਪੈਣੇ। ਉਹ ਯਾਰ 2 ਫੁੱਟ ਵੀ ਤੇ ਥੋੜਾ ਤੇ ਹੋਰ ਘਟਾਓ ਨਾ ਯਾਰ ਤੂੰ ਇਹ ਵੇਖ, ਮੈਂ 2 ਫੁੱਟ ਦੇ ਕੀੜੇ ਲਿਆਉਣੇ ਕਿੱਥੋਂ? ਮੇਰੀ ਵੀ ਤੇ ਮਿਹਨਤ ਚੈੱਕ ਕਰ। ਇਹਨੇ ਆਸਤਾ 3-4 ਇੰਚ ਤੇ ਲੈ ਆਣੇ। ਉਹ ਵੀ ਐਡਾ ਕੀੜਾ ਨਹੀਂ ਹੁੰਦਾ। ਨਹੀਂ ਉਹ ਪੇਮੈਂਟ ਦਾ ਕਹਿੰਦੇ ਅਸੀਂ ਕਿਹਾ ਪੇਮੈਂਟ ਦਾ ਵੀ ਕਹਿੰਦੇ, ਸ਼ਾਇਦ ਸ਼ੈਂਪੂ ਦਾ ਵੀ ਲਾਰੇ ਲਾਏ ਆ। ਉਹ ਯਾਰ ਉਹ ਤੁਹਾਡੀਆਂ ਜਿਹੜੀ ਪੇਮੈਂਟ ਤੋਂ ਬਾਜ਼ਲ ਫੁੱਫੜ ਦੀ ਫੈਕਟਰੀ ਲੱਗੀ ਸ਼ਾਇਦ ਸ਼ੈਂਪੂ। ਮੈਂ ਨਹੀਂ ਬਾਦਲ ਬੂਦਲ। ਅੱਛਾ ਭਾਈ ਤੁਸੀਂ ਮੇਰੀ ਗੱਲ ਸੁਣੋ, ਮੈਂ ਬਣਵਾਈ, ਤੁਸੀਂ ਕਹਿੰਦੇ ਨਾ ਮੈਂ ਬਣਵਾਈਆਂ ਇਹਨਾਂ ਕੋਲੋਂ, ਤੁਸੀਂ ਇਹ ਬਣਵਾ ਕੇ ਦਿਖਾ ਦਿਓ ਕਿ ਜੀ ਜਾਨੀ ਸਾਹਿਬ ਨੇ ਸਾਨੂੰ ਕਿਹਾ ਸੀ ਬਣਾਉਣ। ਓਕੇ ਕਰੋ। ਮੈਂ ਕਹਿੰਦਾ ਕੀੜੇ ਪੈਣਗੇ। ਇਹਨਾਂ ਨੇ ਬਣਵਾ ਲਿਆ ਨਹੀਂ ਭਾਵੇਂ ਨਾ। ਅਗਲੀ ਮੈਂ ਕੀੜਿਆਂ ਵਾਲੀ ਗੱਲ ਇਸੇ ਤੋਂ ਕੀਤੀ। ਜਿਹੜੇ 2-2 ਫੁੱਟ ਦੇ ਉੱਤੇ ਆ ਸੁਣੋ ਤੇ ਰਿਕੁਐਸਟ ਕਰਦਾ ਵਾਂ ਕਿ ਮੇਰੀ ਪੇਮੈਂਟ ਕਰ ਦਿਓ। ਹਾਂ ਕਰੋ ਪੇਮੈਂਟ। ਅੱਛਾ ਕਿਹਾ ਸੀਗਾ ਆ ਲੋ ਜ਼ਰਾ, ਆ ਲੋ, ਆ ਸੁਣਨਾ ਜ਼ਰਾ ਸੁਣਨਾ। ਹੈਲੋ ਅਸਲਾਮ ਵਾਲੇਕੁਮ ਯਾਰ ਫਰੀਦ ਤੇ ਫੈਸਲ, ਯਾਰ ਅੱਜ ਤੋਂ ਬਾਅਦ ਮੈਨੂੰ ਕੋਈ ਵੀਡੀਓ ਬਣਾਉਣਾ ਸੀ ਨਾ ਕਹੋ, ਕਿਉਂਕਿ ਤੁਸੀਂ ਮੈਨੂੰ ਕਿਹਾ ਸੀ, ਮੈਂ ਤੁਹਾਡੇ ਕਹਿਣ ਤੇ ਵੀਡੀਓ ਬਣਾਈ ਹੈ। ਤੁਸੀਂ ਕਿਹਾ ਸੀ ਸ਼ਾਹ ਜੀ ਲੋਵੇ ਮੌਲਾ, ਸ਼ਾਹ ਜੀ ਰਾਜ਼ ਖੋਲ। ਸ਼ਾਹ ਜੀ ਬੇੜੀਆਂ ਡੁੱਬੀਆਂ ਨਾ ਹੋ ਮੁੜ। ਸ਼ਾਹ ਜੀ ਗੱਲ ਇਹ ਆ ਕਿ ਦੁੱਖ ਇਹ ਆ ਕਿ ਉਹਨਾਂ ਨੇ ਤੁਹਾਨੂੰ ਕਿਹਾ ਤੇ ਤੁਸੀਂ ਬਣਾਤੀ। ਉਹ ਤੁਹਾਨੂੰ ਕਹਿਣ ਕਿਸੇ ਦਾ ਮੁਤਲਕ ਬਣਾ ਦਿਓ ਤੁਸੀਂ, ਸ਼ਾਹ ਜੀ ਨੇ ਮਾੜੀ ਗੱਲ ਆ। ਸ਼ਾਹ ਜੀ ਸੌਰੀ ਕਰੋ, ਵੀਡੀਓ ਬਣਾ ਕੇ ਮੇਰੇ ਕੋਲ ਸੌਰੀ ਕਰੋ, ਔਰ ਅੱਜ ਤੋਂ ਬਾਅਦ ਤੋਬਾ ਕਰੋ ਕਿ ਇਹ ਕਦੀ ਤੁਹਾਨੂੰ ਕੁਝ ਕਹਿਣ, ਤੁਸੀਂ ਕਿਸੇ ਦੇ ਖਿਲਾਫ ਵੀਡੀਓ ਨਹੀਂ ਬਣਾਣੀ। ਲਵ ਯੂ ਸ਼ਾਹ ਜੀ, ਹੱਕ ਦਾ ਸਾਥ ਦੇਣਾ ਯਾਰ। ਸ਼ਾਹ ਜੀ ਹੱਕ ਦਾ ਸਾਥ ਦੇਣਾ। ਸ਼ਾਹ ਜੀ ਮੈਨੂੰ ਇੱਧਰ ਸੁਣੋ, ਇਹਨਾਂ ਨੇ ਜਿਹੜੀ ਮੇਰੀ ਅੰਮੀ ਵਰਕ ਲਾਈ ਸੀ ਨਾ, ਉਹਨੂੰ ਵੀ ਪਤਾ ਲੱਗ ਗਿਆ ਸਾਰੀ ਗੱਲ ਦਾ। ਉਹ ਮਾਂ ਹੋਣੀ ਨਹੀਂ ਝੂਠ ਬੋਲਦੀ। ਮਾਂ ਹੋਣੀ, ਮਾਂ ਮਾਂ ਹੋਣੀ ਹੁਣ ਸੱਚ ਬੋਲਣਗੇ। ਆ ਸੁਣਨਾ ਮਾਂ ਮੇਰੀ ਦੀ ਗੱਲ। अस्सलाम वालेकुम बेटा जानी साहब, की हाल है? ठीक हो? हाँ जी बेटा गल ये नहीं सी, गल ये है कि वाकफ ते है मेरे, हाँ मिले भी है मैनू, हाँ लेकिन मैनू नहीं पता है तो शैतान ही बहुत है। ए वही मां मेरी, ਇਹ ਸੱਚ। मां मेरी ये नहीं, मैनू बड़ा चाह नहीं 2 गुत्ता कर मेरियां, ਤੂੰ ਵਾਸ਼ਿੰਗ ਮਸ਼ੀਨ ਪਚਾਈ ਨਹੀਂ ਉਹਦੇ। मैं पहुंचाउना ठहर। ਤੇ ਹੁਣ ਜੇ ਲੇਟ ਹੋਣਾ ਤੇ ਇਹਨਾਂ ਨੂੰ ਗੇਟ ਤੇ ਹੀ ਲੰਮੇ ਪਾ ਕੇ ਇਹਨਾਂ ਨੂੰ ਲੰਮੇ ਪਾ ਲੈਣਾ ਤੁਸੀਂ ਗੇਟ ਤੇ। ਮੈਂ ਠੀਕ ਹੈ ਮਾਂ ਜੀ। क्यों? ਇੱਕ ਮਿੰਟ ਉਸਤਾਦ ਜੀ ਮੇਰੀ ਗੱਲ ਸੁਣ ਲਓ। ਉਹਨੇ ਕਿਹਾ ਸੀ, किन्ने? ਉਹਨੇ ਫੈਸਲ ਨੇ। ਬਾਜੀ ਮੈਂ ਨਹੀਂ ਕਿਹਾ। अच्छा भी ਤੁਹਾਡੀ ਮਿਹਨਤ ਤੇ ਦਾਦਾ ਤੁਸੀਂ ਕਿੱਥੋਂ ਰਾਤਾਂ ਲਾ ਕੇ ਵੀਡੀਓ ਬਣਵਾਈਆਂ। ਉਸਤਾਦ ਜੀ ਉਹਨੇ ਤੁਹਾਡੀ ਕਿਹਾ, ਮਿਹਨਤ ਤੇ ਦਾਦਾ। ਉਸਤਾਦ ਜੀ ਉਹਨੇ ਕਿਹਾ ਸੀ। ਉਹਨੇ ਕਿਹਾ ਨਾ ਉਹ ਤੇਰਾ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਡਰਾਮੇ ਨਾ ਕਰਿਆ ਕਰ, ਤੂੰ ਮੈਨੂੰ ਕਹਿ ਨਾ ਕੇ ਤੂੰ ਹੈ ਤੂੰ ਕਹਿ ਉਹਨਾਂ ਨੂੰ ਮਾਂ ਜੀ ਉਹਨਾਂ ਨੂੰ, ਤੂੰ ਕਹਿੰਦਾ ਸੀ ਮੈਂ ਵਾਸ਼ਿੰਗ ਮਸ਼ੀਨ ਦਿਆਂਗਾ। ਤੇ ਪੈਸਿਆਂ ਤਾਂ ਮੈਂ ਕਿਹਾ ਵਾ ਤੇ ਪਿਛਲੇ ਪੈਸੇ ਦਾ 5000 ਰੁਪਏ ਮੈਂ ਤੈਨੂੰ ਦਿੱਤਾ ਨਹੀਂ ਹੈਗਾ। ਮੈਂ ਕਸਮ ਵਾਲੀ ਗੱਲ ਮੈਂ ਜਾਣਦਾ ਦੱਸਣ ਵਾਲੀ ਗੱਲ ਹੈਗੀ। ਓਏ ਜਾਣਦਾ ਹੀ ਨਹੀਂ ਤੂੰ ਮੌਲਵੀ ਮੁਹੰਮਦ ਹਸਨ ਸਾਹਿਬ ਨੂੰ ਵੀ ਨਹੀਂ ਜਾਣਦਾ। ਉਹਨਾਂ ਨੂੰ ਵੀ ਮੈਂ ਨਹੀਂ ਕਿਹਾ ਉਸਤਾਦ ਜੀ। ਤੋਬਾ ਝੂਠ ਅੱਲਾ ਤੋਬਾ। ਮੈਂ ਝੂਠ ਨਹੀਂ ਬੋਲਿਆ। ਅੱਛਾ ਯਾਰ ਪਤਾ ਕੀ ਗੱਲ ਆ, ਮੇਰੀ ਗੱਲ ਸੁਣ, ਲਾਂਤਾਂ ਦੀ ਤਹਿ ਲੱਗੀ ਉਹਦੇ ਉੱਤੇ ਹੋਰ ਪੈਣਗੀਆਂ ਤੇ ਬਹੁਤ ਬੁਰਾ ਲੱਗੇਗਾ। ਚਲੋ ਠੀਕ ਹੋ ਗਿਆ। ਆ ਸੁਣ ਲਓ ਪੂਰੀ ਗੱਲ। ਮੈਂ ਤੁਹਾਡੇ ਨਾਲ ਆ ਚਾਰ ਤੇ ਸ਼ਾਇਦ ਦੀ ਖੈਰ ਹੈ ਬੇਟਾ, ਕੋਈ ਗੱਲ ਨਹੀਂ। ਇਹਨੂੰ ਵੀ ਲਾਰਾ ਲਾਇਆ। ਉਹ ਮੈਂ ਨਹੀਂ ਕਿਹਾ ਉਸਤਾਦ ਜੀ ਉਹਨੂੰ। ਇਹਨੇ ਕਿਹਾ ਚਾਰ ਸ਼ਾਇਦ ਉਸਤਾਦ ਜੀ ਮੇਰੀ ਗੱਲ ਤਾਂ ਸੁਣ ਲਓ, ਮੈਂ ਕਸਮ ਨਹੀਂ। ਇੱਕ ਮਿੰਟ ਆ ਜਾ ਇੱਥੇ ਨਾ ਖਾਵਾਂਗੇ ਚਾਰ ਨਾਲ ਰੋਟੀ। ਇਹ ਲੇਟ ਹੋਣਗੇ ਮੈਨੂੰ ਸਮਝ ਬਗੈਰ ਨਹੀਂ ਨਾ ਮਾਵਾਂ ਨਾਲ ਕਿ ਇਹ ਝੂਠੇ। ਮਤਲਬ ਕਹਿ ਰਹੇ ਆ ਕਿ ਸਾਡਾ ਜਾਨੀ ਸਾਹਿਬ ਕਹਿੰਦੇ ਲੇਟ ਹੋਣ ਤੋਂ ਸਾਡੇ ਨਾਰਾਜ਼ ਹੁੰਦੇ ਆ। ਮੈਂ ਤੇ ਸੋਚਿਆ ਵੀ ਇਹ ਸਹੀ ਕਹਿ ਰਹੇ ਆ, ਨਹੀਂ ਮੈਨੂੰ ਨਹੀਂ ਪਤਾ ਸੀ ਏਡੇ ਸ਼ੈਤਾਨ ਆ। ਹਾਂਜੀ ਬਹੁਤ। ਇਹਨਾਂ ਨੂੰ ਨਾ ਤੁਸੀਂ ਹੁਣ ਗੇਟ ਤੇ ਹੀ ਲੰਮੇ ਪਾ ਲੈਣਾ ਤੇ ਮੈਂ ਤੁਹਾਡੇ ਨਾਲ ਆ। ਡਨ ਹੋ ਗਿਆ। ਚੱਲ ਉੱਠ ਪੈ ਪੁੱਤ, ਉੱਠ ਪੈ। ਠੀਕ ਹੈ ਠੀਕ ਹੈ। ਠੀਕ ਆ ਜੀ। ਮੈਂ ਵੀ ਬਈ ਮੈਂ ਮੇਰੀ ਗੱਲ ਸੁਣੋ, ਮੈਂ ਸਿਰਫ ਇਹ ਕਿਹਾ ਸੀ ਕਿ ਜੀ ਤੁਸੀਂ ਵੀਡੀਓ ਬਣਾ ਕੇ ਭੇਜੋ ਕਿ ਕਿਆ ਮੈਂ ਸਹੀ ਕਹਿ ਰਿਹਾ ਕਿ ਨਹੀਂ, ਕਿਆ ਇਹਨਾਂ ਨਾਲ ਇਦਾਂ ਹੋਣਾ ਚਾਹੀਦਾ ਕਿ ਨਹੀਂ। ਇਹ ਨਹੀਂ ਮੈਂ ਕਿਹਾ ਕਿ ਇਦਾਂ ਕਹਿ ਕੇ ਬਣਾ ਕੇ ਭੇਜੋ। ਬਾਕੀ सारे ने आप पे जी। आप सुनो अगली गल। अस्सलाम वालेकुम जानी भाई, क्या हाल है? ठीक है। फैसल भाई, फरीद भाई और सारी टीम से एक रिक्वेस्ट है कि प्लीज़ आप सब जल्दी आया करें, टाइम से आया करें और जानी भाई को परेशान ना किया करें। वो आपसे बहुत ज़्यादा प्यार करते हैं। मेरी दुआएं हमेशा आप सबके साथ हैं। ਕਾਸ਼ੀ ਰਾਜਾ ਤੈਨੂੰ ਪੁੱਤਰ ਨਹੀਂ ਪਤਾ ਕਿਸੇ ਗੱਲ ਦਾ। ਤੇਰਾ ਤਾਂ ਮੈਂ ਕਰ ਦਣਾ। एक मिनट आलो अगे। अस्सलाम वालेकुम मेरी तरफ तो मेरे ਦੋਸਤਾਂ ਨੂੰ ਭਾਈਆਂ ਨੂੰ अस्सलाम वालेकुम। वालेकुम सलाम। ਫੈਸਲ ਭਾਈ ਨਾ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ। ਕਿਉਂ ਗਲਤ ਕਰਦੇ ਹੋ ਕੰਮ ਯਾਰ? ਕਿਉਂ ਲੇਟ ਜਾਂਦੇ ਹੋ?
ਮੀਸ ਨੇ ਪਹਿਲੇ ਉਹਨਾਂ ਦੇ ਕਹਿਣ ਤੇ ਵੀਡੀਓ ਬਣਾਤੀ, ਹੁਣ ਨਾਲ ਹੀ ਇੰਜ ਹੋ ਗਿਆ ਨਾ। ਉਹਦੇ ਕਹਿਣ ਤੇ ਉਹਨਾਂ ਦੇ ਜਾਣਦਾ ਹੀ ਨਹੀਂ, ਮੈਂ ਜਾਣਦਾ ਹੀ ਨਹੀਂ ਕਾ। ਠਹਿਰ ਜਾ ਮਿਲ ਰਿਹਾ ਖੁਦਾ ਦਾ ਵਾਸਤਾ ਯਾਰ, ਪਿਆਰ ਮੁਹੱਬਤ ਨੂੰ ਨਾ ਥੋੜਾ ਜਿਹਾ ਕਰੋ, ਨਾ ਕਰਿਆ ਕਰੋ ਇੰਜ। ਯਾ ਫਰੀਦ ਲਾ ਤਸਵੀ ਮਰਾ ਥਾਨੀ يا انا اكلمك مرة ثانية لو انت تسوي انا بالله كفك وجهك لا تسوي مرة ثانية يا فريد। ਕੀ ਕਹਿ ਰਿਹਾ? ਕਹਿੰਦਾ ਮੈਂ ਮੂੰਹ ਤੇ ਚਪੇੜਾ ਮਾਰਨੀਆਂ ਇਹਦੇ, ਉਹਨੇ ਕਿਹਾ। ਨਹੀਂ ਨਹੀਂ ਕਿਹਾ। ਕੀ ਕਹਿਣਾ? ਉਹ ਕਹਿੰਦਾ ਫਰੀਦ ਗਲਤ ਹੈ, ਫੈਸਲ ਗਲਤ ਨਹੀਂ ਹੋ ਸਕਦਾ ਤੇ ਨਾ ਹੀ ਹੋਏਗਾ ਕਦੇ। ਓਏ ਉਹਨੇ ਗੱਲ ਹੀ ਨਹੀਂ ਕੀਤੀ ਹੈਗੀ ਯਾਰ। ਦੱਸੇਗਾ ਕੀ? ਉਹਨੇ ਕਹਿੰਦੀ ਮਰਦਾ ਤਾਂ ਸਮਝ ਨਾ ਆਇਆ ਕਰੋ ਲੇਟ। ਜਾਨੀ ਸਾਹਿਬ ਮੈਂ ਮਾਜ਼ਰਤ ਕਰਨਾ ਤੁਹਾਨੂੰ ਇਹਨਾਂ ਦੀ ਤਰਫੋਂ, ਅੱਗੋਂ ਤੋਂ ਇਨਸ਼ਾਅੱਲਾ ਲੇਟ ਨਹੀਂ ਹੋਣਗੇ। ਬਸ ਕੁਛ ਖਿਆਲ ਕਰਿਆ ਕਰੋ। ਫੈਸਲ ਭਾਈ ਨਾ ਕਿੰਨੀ ਮੁਹੱਬਤ ਕਰਦੇ ਨੇ ਮਾਸ਼ਾਅੱਲਾ, ਮਿਹਰਬਾਨੀ। ਇਸ ਮੁਹੱਬਤ ਦਾ ਗਲਤ ਫਾਇਦਾ ਨਾ ਉਠਾਇਆ ਕਰੋ, ਨਹੀਂ ਕਰੀਦਾ। ਠੀਕ ਹੋ ਗਿਆ। अस्सलाम वालेकुम। ਉਹਨੇ ਕਿਹਾ ਅਰਬੀ ਚ ਕੀ ਕਿਹਾ ਸੀ? ਉਹਨੇ ਕਿਹਾ ਫਰੀਦ ਨੂੰ ਮਾਰੋ ਜਿੰਨਾ ਮਰਜ਼ੀ। ਉਹ ਠਹਿਰ ਜਾ ਯਾਰ। ਮਰਤਾ ਨਹੀਂ। ਹਾਂ ਲੈ ਉਧਰ ਸੁਣ, ਉਹ ਨਾਲੇ ਵੀ ਦੱਸ ਰਿਹਾ, ਕਹਿੰਦਾ ਉਹਨੇ ਕਿਹਾ ਫਰੀਦ ਨੂੰ ਮਾਰੋ, ਮਰਤਾ ਨਹੀਂ, ਫਰੀਦ ਨੂੰ ਮਾਰੋ। ਕੀ ਕਹਿੰਦੇ? ਉਹਨੇ ਕਿਹਾ ਫਰੀਦ ਇੱਕ ਵਾਰੀ ਹੋ ਗਿਆ, ਮਰਤਾ ਨਹੀਂ, ਯਾਨੀ ਦੂਸਰੀ ਵਾਰੀ ਕੀਤਾ ਨਾ ਅਨਾ ਦਫਕ। मैं की दसा थप्पड़ يا اخي والله انت انت ما في معلومه ايش في مشكله. هذا نفر على طول اطلع برا كده يجي جره، بعدين يمسك كده شيء بعدين دربني والله مشكله، انا كلهم بيبكي على طول يا اخي। इधर आ जा यार वही क्या आ जा, मगर वेरी मच के आंसू। ठहर जा, इधर सुनो। अस्सलाम वालेकुम। ये मेरा पैगाम है फैसल रामे, फरीद और सजाद जानी भाई की सारी टीम के लिए। मेरी आप लोगों से रिक्वेस्ट है कि आप लोग सजाद भाई जैसे कहते हैं आपको वैसे करना चाहिए। आपको टाइम पे आना चाहिए। वो मेरा ख्याल है आप लोगों को थोड़ा सा इस पे गौर करना चाहिए कि सजाद भाई इतनी मोहब्बत से आपके साथ पेश आते हैं, इतने शरीफ आपको आदमी मिले हुए हैं, आप लोग उनका नाजायज फायदा उठा रहे हैं, जो कि सख्त मुझे नापसंद आया है। मेरे बाकी सब दोस्तों को भी जो आप लोगों से मोहब्बत करते हैं। तो अपनी खैरियत के लिए भी और अपनी इज्जत के लिए भी और सजाद भाई की इज्जत के लिए भी मेरी आपसे रिक्वेस्ट है कि आप सजाद जानी भाई जैसे आपको कहते हैं आप वैसे ही करें। हाँ जी। अगर आप टाइम से पहले बुलाते हैं तो आपको 4-5 घंटे पहले आ जाना चाहिए, ताकि आपके दिल में सजाद भाई की इज्जत और सजाद भाई के दिल में आपकी इज्जत बढ़े। 5 ਵਜੇ ਵੀ ਆ ਕੇ ਵੇਖ ਲਿਆ, ਇੱਜ਼ਤ ਉਜ਼ਤ ਕੋਈ ਨਹੀਂ ਇੱਥੇ ਜੁੱਤੀਆਂ ਵੱਜਣੀਆਂ ਸਾਨੂੰ, ਤੁਸੀਂ ਕਿਹੜੀ ਇੱਜ਼ਤ ਲੱਭਣ ਦੇ ਹੋ? 5 ਵਜੇ ਰਾਤ ਨੂੰ ਆ ਕੇ ਜੁੱਤੀਆਂ ਨਹੀਂ ਪੈਣੀਆਂ ਭਾਜੀ? ਉਹ ਕਿਹੜੇ 5 ਵਜੇ ਰਾਤ ਨੂੰ? ਅਸੀਂ ਸਵੇਰੇ 5 ਵਜੇ ਵੀ ਆ ਕੇ ਵੇਖਿਆ, ਆ ਕਾਲੇ ਮੂਲਾ ਹੀ ਗੋਹਾ ਵਾ। बदतमीज स्टूपिड। सुबह 5 बजे केड़ा आया है? कभी जिंदगी च नहीं आया 5 बजे। सिर्फ 5 बजे एक दिन आया, आके इन्हें सिर्फ मेरा बूहा खड़का गया, भैन साडे मेरे सौरे आ गए ने ते नाश्ते दे पैसे नहीं गए, वो दे दिओ बस। उदों रुपया 2000 लैग गया, उस तो बाद 5 बजे कदी नहीं आया, ना ये सौरे आए ना ये दोबारा आया। उस्ताद जी है सी अलवी साहब, ठीक है, सुहेल अलवी। हाँ जी सुहेल, मैं तुहानू जानदा हैगा वा सुहेल साहब, ते सब तो पहले नंबर ते तुसीं एक गल कीती कि सजाद भाई बहुत ज्यादा मुहब्बत करदे, मेरी जान दूर के ढोल जवाने। अब बस कर दे, बस अब मैं झूठ नहीं बोलने दूंगा, मैं सच बोलूंगा। नहीं फ्री दसी यार, आप दस दे फ्री, आप दस दे बोल के। ठीक है मेरी गल सुन, तू अपनी कवर च ते जा, आए दिन एक्सपोज हो रहे हो वीडियोस दे जरिए, फिर नहीं तुसी। ओ यार ਅਸੀਂ ਕਹਿੰਨੇ ਆ ਬਣਾਓ। मेरे सामने फोन कर करके कह रहे हो आ सारे झूठ बोलन दे के तुसी क्या? नहीं तो कहंदे 5 घंटे पहले आओ, ਅਸੀਂ ਪਾਗਲ ਆ 5 घंटे पहले ਆਈ। ਨਹੀਂ ਝੂਠ ਨਹੀਂ ਬੋਲਣ ਦੇ, ਉਹ ਸਾਰੇ ਝੂਠ ਬੋਲਣ ਦੇ ਕਿ ਤੁਸੀਂ ਕਹਿ ਕੇ ਵੀਡੀਓ ਬਣਵਾਈ ਹੈ। ਉਹਨਾਂ ਵਿਚਾਰੇ ਇੱਕ ਝੂਠਾ, 2 ਝੂਠੇ ਤੇ ਸਾਰਾ ਪੂਰੀ ਦੁਨੀਆ ਝੂਠੀ ਹੈ। ਨਹੀਂ ਤੇ ਜਿਹੜੀਆਂ ਪਹਿਲੀਆਂ ਬਣਵਾਈਆਂ ਉਹ ਅਸੀਂ ਬਣਵਾਈਆਂ। ਹਾਂ ਉਹ ਕਹਿ ਰਹੇ ਕਿ ਤੁਸੀਂ ਬਣਵਾਈਆਂ, ਉਹਨਾਂ ਨੂੰ ਫੜੋ ਜਾ ਕੇ, ਫਿਰ ਉਹਨਾਂ ਨੂੰ ਪੁੱਛੋ। ਸਰ ਜੀ ਇੱਕ ਮਿੰਟ ਤੁਹਾਡਾ ਏਜੰਸੀਆਂ ਨਾਲ ਤਲਕ ਆ, ਤੁਸੀਂ ਜਿਸ ਬੰਦੇ ਮਰਜ਼ੀ ਤੋਂ। ਮੇਰਾ ਸਿਰਫ ਇੱਕ ਲੈਮਨ ਦੀ ਏਜੰਸੀ ਹੈ, ਲੈਮਨ ਦੀ, ਆ ਝੰਗ ਰੋਡ ਤੇ, ਉਸ ਬੰਦੇ ਨਾਲ ਮਾੜਾ ਜਿਹਾ ਤਲਕ ਆ। ਸਦਾ ਬਾਹਰ ਲੈਮਨ ਸੋਡਾ। ਯਾਰ ਤੂੰ ਆਪਣੀ ਕਵਰ 'ਚ ਜਾਣਾ ਤੇ ਮੈਂ ਆਪਣੀ ਕਵਰ 'ਚ ਜਾਣਾ, ਤੈਨੂੰ ਕਿਸੇ ਨੇ ਆਪਣੀ ਕਵਰ 'ਚ ਪੈਣ ਵੀ ਨਹੀਂ ਦੇਣਾ। ਮੈਂ ਇੱਕ ਗੱਲ ਦੱਸਾਂ, ਤੂੰ ਸੱਚ ਬੋਲ ਕਿ ਅਸੀਂ ਕਿਹਾ ਵੇ ਸਾਰਾ ਕੁਝ। ਉਹ ਯਾਰ ਇੱਕ ਮਿੰਟ ਆ ਜਾਓ, ਅੱਗੇ ਸੁਣ ਲਓ। ਆ ਨਾਜ਼ਰੀਨ, ਮੈਨੂੰ ਕਿਸੇ ਨੇ ਕਿਹਾ ਕਿ ਯਾਰ ਤੂੰ ਨਾਖੂਨ ਜਿਹੜੇ ਨਾ ਉਹ ਤੁਸੀਂ ਕਿਉਂ, ਨਾਖੂਨ ਨਹੀਂ ਆ ਨਹੀਂ ਹੁੰਦਾ ਜਿਹੜਾ ਇੱਥੇ ਕਰਕੇ ਚੀਚੀ ਦੇ ਉੱਤੇ ਮਾਸ ਜਿਹਾ ਬਣ ਜਾਂਦਾ, ਜ਼ਹਿਰ ਮੋਰਾ ਉਹਨੂੰ ਖਿੱਚਣ ਦਾ ਬੜਾ ਮਜ਼ਾ ਆਉਂਦਾ ਸੀ। ਸੌਰੀ ਅਗਲਾ ਸੁਣੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ। ਇਹ ਭਾਜੀ ਮੈਸੇਜ ਜਾਨੀ ਭਾਈ ਤੁਹਾਡੀ ਸਾਰੀ ਟੀਮ ਨੂੰ ਮੈਂ ਦੇਣ ਲੱਗਾ। ਠੀਕ ਆ। ਮੈਸੇਜ ਇਹ ਆ ਵੀ ਭਾਈ ਤੁਸੀਂ ਜਾਨੀ ਭਾਈ ਨੂੰ ਤੰਗ ਨਾ ਕਰਿਆ ਕਰੋ। ਬਹੁਤ ਤੰਗ ਕਰਦੇ ਹੋ ਤੁਸੀਂ। ਤੰਗ ਕਰਨ ਦਾ ਭਾਵ ਲੇਟ ਆਉਣ ਦਾ। ਤੁਸੀਂ ਲੇਟ ਆਉਂਦੇ ਹੋ, ਉਹ ਤੰਗ ਹੁੰਦੇ। ਇਹ ਚੰਗੀ ਗੱਲ ਨਹੀਂ। ਉਸਤਾਦ ਪਹਿਲੋਂ ਆ ਕੇ ਬੈਠਾ ਹੋਵੇ ਤੇ ਜਿਹੜੇ ਸਹਾਇਕ ਨਾਲ ਜੀਓ ਭਾਜੀ ਜਿਨ੍ਹਾਂ ਨੇ ਸ਼ੋਅ ਸਾਰਾ
ਕ੍ਰੀਏਟ ਕਰਨਾ ਨਾਲ ਉਹ ਲੇਟ ਪਹੁੰਚਣੇ ਬਹੁਤ ਮਾੜੀ ਗੱਲ ਹੈ। ਅਫਸਰ ਨੇ ਤੁਸੀਂ ਬਹੁਤ ਤੰਗ ਕਰਦੇ ਜਾਨੀ ਭਾਜੀ ਹਾਂ ਇਹਨਾਂ ਦਾ ਕੀ ਨਾਮ ਸੀਗਾ? ਹੀ ਇੱਕ ਸੁਲਝੇ, ਇੱਕ ਇਮੋਸ਼ਨਲ, ਇੱਕ ਜਿਹੜਾ ਬੰਦਾ ਦਿਲੋਂ ਜਿਹੜਾ ਕਰਦਾ ਨਾ ਸਾਰਾ ਕੁਝ, ਮਤਲਬ ਇਹਨੂੰ ਘੱਟ ਯੂਜ਼ ਕਰਦਾ, ਇਹਨੂੰ ਸਿਰਫ ਯੂਜ਼ ਕਰਦਾ ਆਪਦੇ ਪ੍ਰੋਜੈਕਟ। ਡਰਾਮਾ ਡਰੂਮਾ ਨਾ ਕਰੋ, ਉਹਨਾਂ ਨੂੰ ਪਤਾ ਵਾ ਆਂਸੂ ਆ ਗਏ ਆ ਤੁਹਾਡੀ ਵਜ੍ਹਾ ਤੋਂ ਸਾਰੀਆਂ ਸਕ੍ਰਿਪਟ ਤੇ ਜਾਂ ਇਦਾਂ, ਪਰ ਉਹ ਯਾਰ ਬਸ ਤੁਹਾਡੇ ਕਰੋ ਨਾਲ ਜਾਂ ਸਾਰਿਆਂ ਨਾਲ ਉਹ ਬੰਦਾ ਇੱਥੋਂ ਕੰਮ ਲੈਂਦਾ। ਮੈਂ ਅੱਜ ਦਾ ਨਹੀਂ ਜਾਣਦਾ, ਬੱਟ ਪੱਟੀ ਵੇਲਿਆਂ ਦਾ ਮੈਂ ਜਾਨੀ ਭਾਜੀ ਨੂੰ ਜਾਣਦਾ। ਉਹ ਬਹੁਤ ਹੀ ਇੱਕ ਸਾਫ਼ ਸੁਥਰੇ ਚੰਗੇ ਇਨਸਾਨ ਹੈ। ਪਲੀਜ਼ ਤੰਗ ਕਰਿਆ ਕਰੋ ਔਰ ਤੁਸੀਂ ਪੂਰਾ ਟਾਈਮ ਤੇ ਆਇਆ ਕਰੋ। ਟਾਈਮ ਤੇ ਨਹੀਂ, ਟਾਈਮ ਤੋਂ ਪਹਿਲਾਂ ਆਇਆ ਕਰੋ। ਸਿਰਫ ਇੱਕ ਦਿਨ ਆਓ, ਪਹਿਲਾਂ ਆ ਕੇ ਬੈਠੋ, ਸਾਰਾ ਸੈੱਟ ਸੁੱਟ ਐ ਸਾਫ਼ ਕਲੀਨ ਕੀਤਾ ਹੋਵੇ, ਠੀਕ ਹੈ ਜੀ, ਤੇ ਚਾਹ ਐ ਕੱਪ ਰੈਡੀ ਕਰਕੇ ਰੱਖਿਆ ਹੋਵੇ, ਤੇ ਫਿਰ ਤੁਸੀਂ ਕਾਲ ਕਰੋ, ਹਾਂਜੀ ਜਾਨੀ ਭਾਜੀ ਕਿੱਥੇ ਜੇ, ਕਿੰਨੇ ਵਜੇ ਪਹੁੰਚਣਾ, ਕਦੋਂ ਪਹੁੰਚਦੇ ਆ। ਏਦਾਂ ਦੇ ਸਵਾਲ ਹੋਣੇ ਚਾਹੀਦੇ ਤੁਹਾਡੇ। ਦੇਖੋ ਉਹਨਾਂ ਦੀ ਰੂਹ ਨੂੰ ਕਿੰਨਾ ਸਕੂਨ ਮਿਲਦਾ, ਕਿੰਨੇ ਖੁਸ਼ ਹੁੰਦੇ। ਹਾਂ ਰੂਹ ਨੂੰ, ਠੀਕ ਹੈ, ਸਹੀ ਗੱਲ। ਇਹਦੇ ਨਾਲ ਤੁਸੀਂ ਇੱਕ ਦੀ ਜਗ੍ਹਾ ਤੇ, ਦੋ ਦੀ ਜਗ੍ਹਾ ਤੇ 4-4 ਸ਼ੋਅ ਕਰੋਗੇ ਨਾ, ਟਾਈਮ ਜਿੰਨਾ ਸੇਫ ਹੋਊ। ਸਹੀ ਗੱਲ ਪਤਾ, ਟਾਈਮ ਵੇਸਟ ਮਨੀ ਵੇਸਟ, ਠੀਕ ਹੈ ਜੀ। ਜਿੰਨਾ ਟਾਈਮ ਸੇਵ ਕਰੋਗੇ ਉਨਾ ਹੀ ਪੈਸਾ ਵੱਧ ਬਣੂਗਾ ਔਰ ਦਿਲ ਨੂੰ ਸਕੂਨ ਮਿਲੂਗਾ। ਲਓ ਜੀ, ਆ ਮੇਰੀ ਭੈਣ ਇੱਕ ਆ ਸੁਣੋ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗਗਨਵੀਰ ਕੌਰ ਹੈ ਤੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ। ਮੈਂ ਸਭ ਤੋਂ ਪਹਿਲਾਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਮੈਂ ਸਜਾਦ ਜਾਨੀ ਜੀ ਤੇ ਉਹਨਾਂ ਦੀ ਟੀਮ ਦੀ ਬਹੁਤ ਵੱਡੀ ਫੈਨ ਆ। ਜਦੋਂ ਵੀ ਕੋਈ ਐਪੀਸੋਡ ਆਉਂਦਾ ਹੈ ਤੇ ਮੈਂ ਬਹੁਤ ਐਕਸਾਈਟਿਡ ਹੁੰਨੀ ਆ ਉਹਨਾਂ ਦਾ ਉਹ ਐਪੀਸੋਡ ਦੇਖਣ ਵਾਸਤੇ। ਮੈਂ ਹਮੇਸ਼ਾ ਸਰਚ ਕਰਦੀ ਰਹਿੰਦੀ ਆ YouTube ਤੇ, ਹੁਣ ਆਇਆ। ਤੇ ਪਰ ਇੱਕ ਜਿਹੜਾ ਮੈਸੇਜ ਹੈ ਉਹ ਵੀ ਮੈਂ ਦੇਣਾ ਚਾਹੁੰਦੀ ਆ ਕਿ ਮੈਨੂੰ ਪਤਾ ਲੱਗਾ ਹੈ ਕਿ ਫੈਸਲ ਰਾਮੇ ਭਾਜੀ ਤੇ ਫਰੀਦ ਭਾਜੀ ਜਿਹੜੇ ਨੇ ਟਾਈਮ ਦੇ ਪਾਬੰਦ ਨਹੀਂ ਹੈ। ਹਾਂਜੀ ਬਾਜੀ, ਸਹੀ, ਆਪਣੀ ਟੀਮ ਦੇ ਵਿੱਚ ਸ਼ਾਮਿਲ ਨਹੀਂ ਹੁੰਦੇ। ਪਲੀਜ਼ ਮੇਰੀ ਰਿਕੁਐਸਟ ਹੈ ਕਿ ਭਾਜੀ ਤੁਸੀਂ ਸਾਰੀ ਟੀਮ ਜਿਹੜੀ ਹੈ ਸਜਾਦ ਭਾਜੀ ਨੂੰ ਤੰਗ ਨਾ ਕਰਿਆ ਕਰੋ, ਤੇ ਸਮੇਂ ਦੇ ਹਿਸਾਬ ਨਾਲ ਜੋ ਸਮਾਂ ਤੁਹਾਨੂੰ ਸਜਾਦ ਭਾਜੀ ਦਿੰਦੇ ਨੇ ਉਸ ਸਮੇਂ ਦੇ ਹਿਸਾਬ ਨਾਲ ਤੁਸੀਂ ਟਾਈਮ ਨਾਲ ਪਹੁੰਚਿਆ ਕਰੋ, ਕਿਉਂਕਿ ਇੱਕ ਵਾਰੀ ਸਮਾਂ ਨਿਕਲਿਆ ਮੁੜ ਕੇ ਹੱਥ ਨਹੀਂ ਆਉਂਦਾ। ਤੇ ਆਪਣਾ ਬਹੁਤ ਬਹੁਤ ਖਿਆਲ ਰੱਖਣਾ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖੁਸ਼ ਰਹਿ, ਖੁਸ਼ ਰਹਿ, ਖੁਸ਼ ਰਹਿ ਮੇਰੀ ਭੈਣ, ਖੁਸ਼ ਰਹਿ। ਰੱਬ ਤੈਨੂੰ ਚੜ੍ਹਦੀ ਕਲਾ 'ਚ ਰੱਖੇ, ਰੱਬ ਤੇਰੇ ਨਸੀਬ ਚੰਗੇ ਕਰੇ, ਰੱਬ ਤੈਨੂੰ ਦੁਨੀਆ ਦੀ ਹਰ ਖੁਸ਼ੀ ਦੇਵੇ, ਰੱਬ ਇਹਨਾਂ ਚਾਰਾਂ ਦੀ ਜ਼ਿੰਦਗੀ ਵੀ ਤੈਨੂੰ ਲਾ ਦੇਵੇ। ਅੱਛਾ, ਗੂਗਲ ਤੇ ਲਿਖੋਗੇ ਸਜਾਦ ਜਾਨੀ ਕਿ ਜ਼ੁਲਮ, ਉਹ ਤੁਹਾਨੂੰ ਪੂਰੀ ਫਾਈਲ ਮਿਲ ਜਾਣੀ ਹੈ ਵੀ ਜੋ ਜੋ ਇਹ ਕਰਦੇ ਨੇ ਸਾਡੇ ਤੇ। ਇਹ ਤਾਂ ਤੁਸੀਂ ਹਲੇ ਸਿਰਫ ਵੇਖਿਆ ਨਾ ਸਜਾਦ ਜਾਨੀ ਦਾ ਤਸਵੀਰ ਦਾ ਦੂਸਰਾ ਰੂਪ। ਉਹ ਮੇਰੀ ਭੈਣ ਆ, ਉਹ ਕਦੀ ਨਹੀਂ ਭੈਣ ਭਰਾਵਾਂ ਵਾਸਤੇ ਕਦੀ ਨਹੀਂ ਇਦਾਂ ਦਾ ਸੋਚਦੀ। ਅੱਗੇ ਸੁਣ ਲਾ। ਆਹ ਸ਼ਹਜ਼ਾਦਾ ਮੇਰਾ, ਆ ਸੁਣੀ। अस्सलाम वालेकुम जानी भाई, की हाल है? ठीक हो? मैं सांडिलू डस्का पिंड पखड़ियाली तहसील डस्का जिला सियालकोट तूं तुहाडे नाल मुखातब हां। फैसल भाई की हाल है? फरीद भाई, अब्बास भाई, इमली भाई, उस्ताद जवेद, सारे ठीक हो और सब खैर खरीत है? जानी भाई, लोकी तुहाडे नाल प्यार करदे ने, लोकी तुहाडे फैन ने, पर असी तुहाडे फैन नहीं, असी तुहाडे आशिक हां और आशिक अपने मशूक वास्ते कुछ भी कर सकता है। ओ जियो इमली भाई, जानी भाई दे नाल बदतमीजी कोई बंदा ना करे। जेड़े लेट आंदे ने ओ मेरी गल सुन लो। फैसल भाई तुसी भी समझ लो, फरीद भाई मेरे भाई नूं ना तंग करो, साडी मशूक नूं ना तंग करो। अगर अज तो बाद किसी किस्म की शिकायत हुई ते असीं बहुत बुरे पेश आवांगे। तुहाडे नाल असीं मुहब्बत करने आ जानी भाई दी वजह तो। शहजादा किसी ने अगर जानी भाई नूं अज तो बाद तंग कीता ते ओदा अंजाम तुसी खुद भुगतोगे। ठीक है? मैं जानी भाई दे नां तों 3 कारोबार शुरू कीते ने। सब तो पहला जानी मिल्क शॉप सियालकोट। अच्छा वो ने ओ भाजी जट साहब। तीसरे नंबर ते जानी साउंड सिस्टम। और इन्हां तिन्हां चीज़ां नूं लैदा रख के सब तो फर्स्ट गल जिहड़ी है और सब तो इंपोर्टेंट कि मैं अपने बेटे पहले बेटे दा नाम जानी रखिया है। इन्नी मुहब्बत इन्ना प्यार असीं भाई अपने नाल करने आ और अही खुशकिस्मत हाँ कि सानू जानी वर्गा उस्ताद मिले, जानी वर्गा रहनुमा मिले। उन्हां दी वजह तो दिन रात असी इस चेहरिਆਂ ते मुस्कुराहटां लैके आउंदे आ। ठीक है? और उन्हां नूं तंग करन वालियां नूं असी कदी बर्दाश्त नहीं करांगे। और साडे कोल ਉਹ ਹਥਿਆਰ ਨੇ ਜਾਨੀ ਭਾਈ, ਤੁਸੀਂ ਪਰੇਸ਼ਾਨ ਨਾ ਹੋ। ਇਹ ਵੇਖੋ ਜ਼ਰਾ, ਇਹ ਉਹ ਹਥਿਆਰ ਹੈ ਜਿਹਦੇ ਕੋਲ ਹਰ ਇੱਕ ਬੰਦਾ ਚਾਲੂ ਹੈ। ਅੱਛਾ, ਤੁਸੀਂ ਬਿਹਤਰ ਜਾਣਦੇ ਹੋ। ਇਸ ਵਾਸਤੇ ਇਹਨਾਂ ਨੂੰ ਸਮਝਾ ਦਿਓ। ਮੈਂ ਕਹਿੰਦਾ ਲਾਸ ਬਹੁਤ ਬੁਰੀ ਪਾਉਂਦਾ ਹੈ।
ਇਹ ਨਾ ਵਾਸਤੇ ਇੱਕ ਮਿੰਟ ਵੀਡੀਓ ਬੰਦ ਕਰੋ। ਮੌਜੂਦ ਹੈ ਨਾ ਕੀ ਦੱਸਿਆ ਆਪਣਾ? ਇਹ ਛੱਡ ਦਿਓ ਬਸ, ਛੱਡ ਦਿਓ ਇੱਕ ਮਿੰਟ। ਨਾ ਕੀ ਦੱਸਿਆ? ਨਾ ਨੂੰ ਛੱਡ। ਨਹੀਂ ਤੂੰ ਮੈਂ ਅੱਜ ਵੀ ਯਾਰ ਹੈ ਨੇ ਦੁਨੀਆ ਦੇ ਇਦਾਂ ਦੇ ਜਿਹੜੇ ਯਾਰਾਂ ਦੇ ਅੱਗੇ ਖਲੋਂਦੇ ਨੇ। ਚਾਲ ਤੇ ਆਰਫ ਚਾਲੇ ਦੇ ਕੋਲ ਮੇਰਾ ਘਰ ਆ। ਤੁਸੀਂ ਭਾਜੀ ਜਿਹੜਾ ਵੀ ਹੋ ਤੂੰ, ਮੈਂ ਨਹੀਂ ਡਰਦਾ ਕਿਸੇ ਕੋਲੋਂ। ਆਰਫ ਚਾਲੇ ਦੇ ਨਾਲ ਗਲੀ ਮੁੜਦਿਆ ਸਾਰ ਉੱਥੇ ਕਿਸੇ ਕੋਲੋਂ ਪੁੱਛ ਲਿਓ। ਮੈਂ ਮੂੰਹ ਤੇ ਹੱਥ। ਫਰੀਦ ਡਰਾਮੇ ਦਾ ਘਰ ਕਿੱਥੇ ਹੈ? ਉਹ ਤੇ ਫੈਸਲ ਦਾ ਘਰ ਆ, ਉਹਨੂੰ ਕਿਉਂ ਮਰਵਾਉਣਾ ਵਿਚਾਰੇ ਨੂੰ? ਉਹਨੂੰ ਵਿਚਾਰੇ ਤੋਂ ਗਲਤ ਸਾਡੀ ਏਡੀ ਵੀ ਗੱਲ ਨਹੀਂ ਹੈ। ਅੱਲਾ ਰਹਿਮ ਕਰੇ, ਫਰੀਦ ਮਾਸ਼ਾਅੱਲਾ ਚੀਮਾ ਖਾਨ ਦਾ ਨਹੀਂ, ਇਹਨੂੰ ਇਹਦੇ ਸ਼ਹਿਰ ਦੇ ਵਿੱਚੋਂ ਚੁਕਵਾ ਦੇ। ਮੈਂ ਫਰੀਦ ਕਹਿਣ ਡਿਆ ਸੀਗਾ। ਲਾਈਆਬਾਦ ਕਿਹੜੇ ਦੂਰ ਆ ਯਾਰ। ਨਹੀਂ ਪਤਾ ਕੀ ਦੁੱਧ ਦਹੀਂ ਦਾ ਕੰਮ ਆ ਤੇ ਜ਼ਾਹਰੀ ਬਾਤ ਆ, ਜਦੋਂ ਦੁੱਧ ਦਹੀਂ ਦੁੱਧ ਚੋਂਦੇ ਨਾ ਬੰਦਾ ਤੇ ਪਹਿਲੀਆਂ ਕੱਚੀਆਂ ਧਾਰਾਂ ਇਹੋ ਜਿਹੇ ਬੰਦੇ ਆਪ ਪੀਂਦੇ ਨੇ। ਉਹਦਾ ਇੱਕ ਕਸੁੰਨ ਲੇਕਿਨ ਫਰੀਦ ਭਾਈ ਪਤਾ ਕੀ ਤੇ 100 ਸੁਨਾਰ ਦੀ। ਅੱਛਾ ਸੌਰੀ ਯਾਰ, ਇੱਕ ਮਿੰਟ ਫਰੀਦ, ਇੱਕ ਮਿੰਟ। ਸੌਰੀ ਯਾਰ, ਸੌਰੀ ਉਸਤਾਦ ਜੀ। ਫਰੀਦ ਯਾਰ ਇਹ ਫੈਨ ਹੈਗੇ ਨੇ, ਇਹਨਾਂ ਨਾਲ ਨਾ ਬਦਤਮੀਜ਼ੀ ਕਰ। ਤੂੰ ਪਿੱਛੇ ਵੀ ਬੋਲਣ ਡਿਆ ਸੀ, ਇੱਥੇ ਵੀ ਨਾ ਕਰ। ਚੱਲ ਫੈਨ ਨਹੀਂ, ਸਾਡੇ ਭਰਾ ਨੇ। ਉਹ ਆਸ਼ਕ ਜਿਹੜਾ ਅਸੀਂ ਆਪਸ ਚ ਮਜ਼ਾਕ ਕਰਦੇ ਸੀ ਉਦਾਂ ਨਾ ਕਰਦੇ। ਉਹ ਆਸ਼ਕ ਹੈ, ਆਸ਼ਕ। ਮੈਂ ਆਸ਼ਕ ਵੀ ਆ ਜਾਂ ਜਿਹੜਾ ਵੀ। ਮੈਂ ਇੱਕ ਗੱਲ ਕਰਨਾ ਵਾ, ਆ ਮੈਨੂੰ ਵੀ ਰੱਬ ਨੇ ਨਾ ਅਕਲ ਦਿੱਤੀ, ਹੱਥ ਪੈਰ ਦਿੱਤੇ ਨੇ, ਤੇ ਮੈਂ ਨਾ ਆਖਰੀ ਵਾਰੀ ਤੁਹਾਨੂੰ ਕਹਿਣਾ, ਮੈਂ ਆ ਤੁਹਾਡੇ ਅੱਗੇ ਹੱਥ ਜੋੜਨਾ। ਨਹੀਂ ਜੀਓ ਤੇਰੀ ਬਦਮਾਸ਼ੀ ਤੋਂ ਸਦਕੇ ਜਾਵਾਂ। ਸ਼ਾਬਾਸ਼। ਲਓ ਜੀ, ਇਹਦਾ ਨਾਂ ਕੀ ਸੀ ਮੇਰੇ ਭਰਾ ਦਾ? ਆਸਾਨ ਢਿੱਲੋਂ। ਆਸਾਨ ਢਿੱਲੋਂ। ਹਾਂਜੀ ਤਾਈ ਅਸੀਂ ਜਾਣਾ ਇਹਦੇ ਕੋਲ। ਮੈਂ ਤੇਰੇ ਕੋ ਆਇਆ ਲੈ, ਤੇਰੇ ਕੋ ਦੁੱਧ ਦਹੀਂ, ਤੇਰਾ ਸਾਊਂਡ ਸਿਸਟਮ ਹਰ ਜਗ੍ਹਾ ਤੇ ਪਾਵਾਂਗੇ। ਜਾ ਲਵ ਯੂ ਆਸਾਨ ਭਾਈ, ਲਵ ਯੂ ਆਸਾਨ ਭਾਈ ਜੀ, ਤਾੜੀਆਂ। ਇੱਕ ਬੰਦਾ ਲੈਣਾ ਤੇ 2 ਕਿਲੋ ਘਿਓ ਉਸਤਾਦ ਦਾ ਤੇ 5 ਕਿਲੋ ਤੇਰੇ ਵੀਰ ਦਾ, ਇਹ ਲਾਜ਼ਮੀ ਭੇਜ। ਹਾਂਜੀ, ਇਹ ਸੱਟਾਂ ਲੱਗਣੀਆਂ 2-3 ਦਿਨ ਬਾਅਦ ਨਾ ਇਹਨੂੰ। ਕੀ ਗੱਲ, ਨਸਾਂ ਜਾਮ ਹੋਈਆਂ? ਮੈਂ 2 ਕਿਲੋ ਘਿਓ ਮੰਗਾ ਦੂੰ। ਨਹੀਂ ਚੂਹੇ ਮਾਰ ਦਵਾਈ ਖਾ ਲਈ ਜਿਹੜੀ ਉਸਤਾਦ ਜੀ ਦੱਸਣ। ਠਹਿਰ ਇੱਕ ਮਿੰਟ। ਲਓ ਜੀ ਅਗਲੀ ਸੁਣੋ। ਅਗਲੀ बिस्मिल्लाहिर्रहमानिर्रहीम, अस्सलाम वालेकुम। वालेकुम। फैसल भाई और फरीद भाई, जनाब ਤੁਹਾਨੂੰ ਅੱਗੇ ਵੀ ਕਾਫੀ ਵਾਰੀ ਵੇਖਿਆ ਵੈ, ਤੁਸੀਂ ਬਹੁਤ ਜ਼ਿਆਦਾ ਲੇਟ ਆਉਂਦੇ ਹੋ ਪਏ ਤੇ ਇੰਜ ਨਾ ਹੋਵੇ ਕਿ ਸਾਨੂੰ ਮਜਬੂਰ ਨਾ ਕਰੋ ਕਿਸੇ ਚੀਜ਼ ਤੇ। ਲਿਹਾਜ਼ਾ ਬਿਹਤਰ ਹੈ ਕਿ ਜਾਨੀ ਭਾਈ ਵਾਸਤੇ ਸਪੈਸ਼ਲੀ ਜਨਾਬ ਤੁਸੀਂ ਮਾਜ਼ਰਤ ਵੀ ਕਰੋ ਔਰ टाइम ਤੇ ਆਵੋ ਤਾਂ ਕਿ प्रोग्राम जल्दी से जल्दी अपलोड हो। यस सही है। मैं जनाब शकील मुगल नूना अली आल मुकीम स्पेन। जनाब हाँ जी भाईजान, बस अस्सलाम वालेकुम जी। जनाब टाइम की पाबंदी करया करो, ख्याल रखो। जी बिल्कुल। फैसल भाई रिक्वेस्ट है जनाब, फरीद भाई ध्यान करया करो। मिर्जा साहब क्या कहते हो? ਅਸੀਂ ਤੇ ਦੁਆ ਕਰ ਸਕਨੇ ਅੱਲਾਹ ਪਾਕ ਨੂੰ ਕਾਮਯਾਬੀਆਂ ਦੇ। ਗੱਲ ਕੀਤੀ ਤੇ ਖੁਸ਼ ਰਹਿਣ। ਆਮੀਨ। ਅਸੀਂ ਵੀ ਬਸ ਰੋਕੋ ਇੱਕ ਮਿੰਟ। जी जनाब बहुत शुक्रिया। थैंक यू भाई। अल्लाह हाफिज़, फी मान ला। सारे वास्ते प्यार। थैंक यू भाजी, थैंक यू, लव यू भाजी। ਉਹ ਗੱਲ ਲੈਦਾ ਸ਼ਕੀਲ ਭਾਈ, ਪਤਾ ਕੀ ਧਮਕੀ ਲਾਉਣ ਦਾ ਕੋਈ ਨਹੀਂ, ਕਿਉਂਕਿ ਅਸੀਂ ਫਰੀਦ ਨੂੰ ਬੜੀ ਮੁਸ਼ਕਲ ਲੱਗਿਆ। ਅਥਰਾ ਬਹੁਤ ਹੈ। ਅਥਰਾ ਹੈਗਾ ਤੇ ਨਹੀਂ ਯਾਨੀ ਕਿ ਨਹੀਂ, ਇਹ ਨਾਮ ਪੂਰਾ ਕੀ ਸ਼ਕੀਲ। ਅਥਰਾ ਵੀ ਆ ਤੇ ਨਾ ਕੱਲਾ ਵੀ ਆ ਮਾਂ ਪਿਓ ਦਾ। ਅਥਰਾ ਵੀ ਆ ਤੇ ਕਲੋਤਾ ਵੀ ਆ। ਨਹੀਂ ਸ਼ੁਗਲ ਤੋਂ ਇਲਾਵਾ ਆ ਦੇਖ ਜ਼ਰਾ, ਜੇ ਤੁਸੀਂ ਵੇਖਣਾ ਨਾ ਤੇ ਤੁਸੀਂ ਹਾਜ ਵਿਚਾਲਦੇ। ਠੀਕ ਆ ਦੇਖੋ ਜ਼ਰਾ, ਆ ਬੰਦਾ ਰਾਵਲਪਿੰਡੀ ਜਿਹਦੇ ਮੈਂ ਘਰ ਗਿਆ, ਜਿੰਨਾ ਮੈਂ ਇੰਨਾ ਪਿਆਰ ਕੀਤਾ, ਉਹਨੇ ਮੇਰੇ ਖਿਲਾਫ ਵੀਡੀਓ ਬਣਾਤੀ ਹੈ। ਦੇਖੋ ਹੁਣ ਦੁਬਾਰਾ ਦੇਖਣਾ ਕੀ ਕਹਿੰਦਾ ਮੀਸ ਨੇ आ देखना। जानी भाई हमें बहुत मारती है, तो उन्होंने कहा था कि ये वीडियो मुझे बना के भेजो। ਬੱਚਿਆਂ ਕੋਲੋਂ ਵੀ ਆ ਬਗੈਰ ਤੋਂ ਬੱਚਿਆਂ ਨੂੰ ਇਸ ਕੰਮੇ ਝੂਠ ਦੇ ਲਾਇਆ। ਲਾਹਨਤ ਦਾ ਫੈਸਲਾ ਹੈ ਜਿਹੜੀ ਹਰਕਤ ਕੀਤੀ ਉਹ ਡੁੱਬ। ਇਹ ਦਿਨ ਦੇਖਣ ਤੋਂ ਤੇਰੀ ਮਰ ਕਿਉਂ ਆ देखी जरा, वो बच्ची छोटी कह रही क्या मैं इन्होंने कहा था सुनी। अस्सलाम वालेकुम जी, ये मेरा पैगाम फैसल भाई और फरीद भाई के लिए है। आप प्लीज़ हमारे उस्ताद मोहतरम जानी भाई को बिल्कुल भी तंग ना किया करें। इसने हुन नाल ही बदल गया सेट के ऊपर और ऑफिस में बिल्कुल टाइम से आया करें। पापा रुको, मैं बताती हूँ। ये सब फरीद चाचू ने हमें कहा था कि वीडियो बनाओ। चुप कर पापा, झूठ मत बोलो, मैंने उनके मैसेज सुन लिए थे। क्या कह रहे थे? वो कह रहे थे कि मुझे वीडियो बना के भेजो, मैं अपने YouTube पे अपलोड करूंगा। ये सबूत भी है। उस्ताद जी गलती हो गई। उस्ताद जी ਗੈਰਤੀ ਕਰ ਰਿਹਾ। ਆਪਣੇ ਚੈਨਲ ਦਾ ਵੀ ਕਹਿ ਰਿਹਾ ਉਹਨਾਂ ਨੂੰ ਕਿ ਮੈਂ ਆਪਣੇ ਚੈਨਲ ਤੇ ਕਰਾਂਗਾ, ਆਪਣੇ ਚੈਨਲ ਬਣਾਉਣ ਦਾ ਵੀ ਸੋਚਣ ਡਿਆ ਉਸਤਾਦ ਜੀ। ਗੈਰਤੀ ਆ ਜਬ ਜ਼ਿੰਦਗੀ 'ਚ ਮੇਰਾ ਪਹਿਲਾ ਫੈਸਲਾ ਮੈਂ ਇੱਧਰ ਬਹਿ ਕੇ ਕਿਉਂ ਕੀਤਾ, ਨਹੀਂ ਤਾਂ ਮੈਂ ਇੱਧਰ ਹੀ ਬਹਿਣ ਲੱਗਾ ਸੀ।
यार बगैरती दी इंतहा चेक करो बच्चियां नूं वरगलाया बच्चियां कोलों दसो गल हुई भला बेटा मैं तुहानू ना प्यार करना तुहानू जेड़ा मैं 500 दे के आया सी ना घर आंदे फल भी लिया के गया सी वो मेरा ध्यान रखना मैं लैना हां दस दादा आ सुनी जरा आ एक बहुत बड़ी फिल्म आ जरा चेक करना। अस्सलाम वालेकुम उस्ताद जी, क्या हाल चाल है? ठीक ठाक हो? तबीयत से कैसी तुहाडी? उस्ताद जी आप बंदियां ने मेरे नाल उदन वादा किया कि 6500 रुपया पेमेंट होएगी जेड़ी मैं उदन धरने वाली वीडियो बना के इन्हां नूं कल्ली जिन्हां ने शो दे विच लाई। उस्ताद जी रुपया नहीं मिलिया, अन्ना नहीं दिता इन्हां ने, तैनूं मिलना भी नहीं चाहिदा ते मैनूं इन्हां ने उदों मिन्नतां कीतियां भी यार अमरीका तो वीडियो बना के कल दे 6500 रुपया दांगे। उस्ताद जी किदां दे शागिर्द रखे तुसीं हैं? ਇਹ ਮੈਂ ਜਿੱਦਾਂ ਦੇ ਵੀ ਰੱਖੇ ਐ ਤੂੰ 6500 ਦੀ ਖਾਤਰ ਇਹਨਾਂ ਦੇ ਮਗਰ ਲਾ ਕੇ ਧਰਨਾ ਦੇਤਾ ਉੱਥੇ ਅਮਰੀਕਾ 'ਚ ਬੇਟੇ ਨੈਕਸਟ ਅੱਲਾ ਕਰੇ ਧਰਨਾ ਦਵੇਂ ਥੱਲੇ ਕੇਲ ਹੋਵੇ ਤੇਰੇ ਧਰਨੇ 'ਚੋਂ ਮਾਂ ਪਿਓ ਦਾ ਪਾਗਲ ਪੁੱਤਰ ਖੂਨੀ ਧਰਨਾ ਹੋਵੇ ਤੇਰਾ। ਠਹਿਰ ਜਾ ਇੱਕ ਮਿੰਟ ਪਾਗਲ ਨਾ ਕਿਹਾ ਕਰ ਯਾਰ, ਪਿਆਰ ਕਰਦੇ ਤੂੰ ਪਾਗਲ ਕਿਉਂ ਨਹੀਂ? ਤੁਸੀਂ ਤਾਂ ਫਿਰ ਵੀ ਕਿੰਨੀ ਦੇਰ ਤੋਂ ਇਹਨਾਂ ਨੂੰ ਮੈਂ ਕਹਿੰਦਾ ਜਿਹੜੀ ਤੇਰੀ ਦੋਗਲੀ ਪੁਲਿਸੀ ਹੈ ਨਾ ਮੈਂ ਸਾਰੀ ਸਮਝ ਗਿਆ ਇੱਕਦਮ ਜਿਹੜਾ ਤੂੰ ਚੇਂਜ ਕੀਤਾ। ਵਾਹ 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 ਗੁੱਡ। ਝੇਲ ਰਹੇ ਹੋ ਤੁਸੀਂ ਵੀ, ਤੰਗ ਆ ਗਏ ਹੋਣੇ। ਹਾਂ ਹਾਂ ਆ ਫਰੀਦ ਚੈੱਕ ਕਰੋ ਉਸਤਾਦ ਜੀ, ਇਹ ਮਹੱਲੇ 'ਚ ਇਹਦੇ ਨਾਲ ਕੋਈ ਸਲਾਮ ਦੁਆ ਨਹੀਂ ਲੈਂਦਾ। ਸਹੀ ਗੱਲ ਹੈ। ਨਵੀਂ ਕੋਈ ਸਲਾਮ ਦੁਆ ਲਵੇ ਤੇ 2 ਦਿਨ ਬਾਅਦ ਆ ਕੇ ਦਫ਼ਤਰ 'ਚ ਉਹਨੂੰ ਹੀ ਮਾਰਨਾ ਹੁੰਦਾ ਉਸਤਾਦ ਜੀ, ਉਹ ਬੰਦਾ ਮਰ ਗਿਆ ਸੀ ਤੇ ਮੈਂ ਇਸ ਲਈ ਲੇਟ ਆਇਆ। ਹਾਂ ਤੇ ਫਰੀਦ ਫੈਸਲ ਭਾਈ ਤੁਸੀਂ ਵੱਡੇ ਹੋ, ਖੁਦਾ ਦਾ ਖੌਫ ਕਰ ਲਿਆ ਕਰੋ, ਤੁਸੀਂ ਵੱਡੇ ਹੋ। ਇਹ ਜਿੱਦਣ ਇਹ ਪੈਦਾ ਹੋਏ ਸੀ ਨਾ ਫੈਸਲ ਭਾਈ, ਉਦੋਂ ਖੁਸਰੇ ਆਏ ਘਰ, ਨੱਚ ਕੇ ਬੁਰਾ ਹਾਲ ਕਰਤਾ ਉਹਨਾਂ ਨੇ। ਠੀਕ ਆ, ਉਹ ਨੱਚਣ ਤੋਂ ਬਾਅਦ ਉਹਨਾਂ ਨੇ ਕਿਹਾ ਹਾਂਜੀ 500 ਰੁਪਇਆ ਬਖਸ਼ਿਸ਼। ਨਹੀਂ ਭਰਾ 500 ਬਖਸ਼ਿਸ਼ ਦੇ, ਉਹਨਾਂ ਨੇ ਕਿਹਾ ਬਖਸ਼ਿਸ਼ ਰਹਿਣ ਦੇ 500 ਮੈਨੂੰ ਦੇ, ਤੇ ਮੁੰਡਾ ਹੀ ਲੈ ਗਿਆ ਮੇਰਾ। ਸਾਰੀ ਕਿੱਦਾਂ ਦੇ ਸਿਕਰਟ ਤੇ ਰੱਖੇ ਤੁਸੀਂ? ਸਾਰੀ ਮੈਂ ਤੰਗ ਆ ਗਿਆ, ਮੇਰਾ 6500 ਮਾਰ ਲਿਆ ਇਹਨਾਂ ਨੇ। ਹੁਣ ਮੈਂ ਜਾਣਾ ਇਹ ਜਾਣਨ, ਲੇਕਿਨ ਫੈਸਲ ਤੇ ਫਰੀਦ ਭਾਈ ਤੁਹਾਡੀ ਪਹਿਲਾਂ ਤੋਂ ਪਹਿਲਾਂ ਉਸਤਾਦ ਜੀ ਕੋਲੋਂ ਮੈਂ ਕਿਹਾ ਗਾਲ ਕੱਢਣ ਲੱਗਾ ਤੁਹਾਡੀ ਉਸਤਾਦ ਜੀ ਕੋਲੋਂ ਮੈਂ ਕਰਾਣੀ, ਬਾਅਦ ਚ ਮੈਂ ਆ ਕੇ ਜੋ ਮਰਜ਼ੀ ਕਰਾਂ ਤੁਹਾਡੇ ਨਾਲ, ਟੈਨਸ਼ਨ ਨਾ ਲਓ। ਬੰਦੇ ਮੈਂ ਉੱਥੋਂ ਤੋਰਦੇ ਨੇ, ਮੈਂ ਵੀ ਆ ਜਾਣਾ ਹਫਤੇ ਤੱਕ। 10000 ਟਿੰਡ ਕਰ ਦਿਆਂਗੇ यार, अंडरग्राउंड होने का समय आ गया है फरीद। बंदे टोरे ने ना हुण मेरी गल सुन ली, एक कान खोल के केड़ा कान खोल कैसे झूठे एक्सप्रेशन ਉਹਦੇ ਚਿਹਰੇ ऐसे कैसा यार ਵੇਖ ਤੇ ਉਹਨੇ 6500 ਲੈਣ ਆ ਜਾਣੀ ਤੇ 87000 ਦੀ ਉਹਨੇ ਟਿਕਟ ਲਾ ਦੇਣੀ। ਹਾਂ नहीं ਉਹਨੇ मैं ਆ ਲੋ ਇੱਕ ਹੋਰ ਸੁਣੋ, ਇੱਕ ਹੋਰ ਆ ਦੇਖੋ ਆਹਾ अस्सलाम वालेकुम। मैं कहा फिर आ गए फिर ਉਹ ਪਿਛਲੀ ਤਾਂ ਵਿਖਾਈ ਉਸਤਾਦ ਠਹਿਰ ਜਾ। ਬਾਈਓ ਯਾਰ ਟਾਈਮ ਨਾਲ ਕੰਮ ਤੇ ਆਇਆ ਕਰੋ, ਟਾਈਮ ਨਾਲ, ਤੁਹਾਡੀ ਮਿਹਰਬਾਨੀ ਆ, ਠੀਕ ਹੈ ਨਾ? ਜ਼ਲੀਲ ਨਾ ਕਰਾਓ ਮੈਨੂੰ ਤੇ ਨਾ ਆਪ ਹੋ। ਜਾਨੀ ਸਾਹਿਬ ਅਗਰ ਕੰਮ ਤੇ ਟਾਈਮ ਨਾਲ ਨਾ ਆਵੇ ਤੁਸੀਂ ਮੈਨੂੰ ਦੱਸਣਾ। ਅੱਛਾ ਠੀਕ ਹੈ ਨਾ ਜੀ? ਮੈਨੂੰ ਵਿਚਲੀ ਗੱਲ ਦਾ ਜਾਨੀ ਸਾਹਿਬ ਕੋਈ ਪਤਾ ਨਹੀਂ ਸੀ। ਮੇਰੇ ਘਰ ਫਰੀਦ ਸਾਹਿਬ ਆਏ ਸੀਗੇ। ਉਹ ਸੋਟੀ ਬਣਾ ਉਹ ਕਦਵੇ ਉਹ ਚਾਚਾ ਉਹ ਮੇਰੇ ਕੋਲ सारी साजिश फरीद ने की। ਉਹਨੇ ਕਿਹਾ ਵਿੱਚ ਮੈਨੂੰ ਫਸਾਇਆ ਉਹਨੇ ਕਿਹਾ ਫਰੀਦ ਦਾ ਨਾਲ ਹੀ। ਤੂੰ ਇੱਧਰ ਆ ਯਾਰ। ਉਹਨੇ ਉਸਤਾਦ ਜੀ ਮੈਂ ਨਹੀਂ ਵੈਸੇ ਮੈਂ ਕਿਹਾ ਹੀ ਨਹੀਂ ਕੁਝ। ਤੂੰ ਇੱਧਰ ਆ ਜਾ, ਉਸਤਾਦ ਜੀ ਨਾ ਮੈਨੂੰ, ਤੂੰ ਇੱਧਰ ਆ ਜਾ। ਉਸਤਾਦ ਜੀ ਨਾ ਭਲਾ ਸ਼ੋਰ ਕਹਿਣ ਲੱਗਾ ਉਸਤਾਦ ਜੀ ਨਾ ਮੇਰਾ ਪੁੱਤਰ। ਛੱਡ ਦੇ ਨਹੀਂ ਵੈਸੇ ਮੈਂ ਇੱਥੇ ਬਹਿਣ ਲੱਗਾ। ਬਹਿ ਜਾ ਉਸਤਾਦ ਜੀ ਫੈਸਲ ਬਹਿ ਜਾ, ਇੱਥੇ ਕੈਮਰਾ ਨਾ ਬਲੌਕ ਕਰ, ਬਹਿ ਜਾ ਬਹਿ ਜਾ, ਠਹਿਰ ਜਾ ਠਹਿਰ ਜਾ। ਠੀਕ ਹੈ ਨਾ ਜੀ? ਮੈਨੂੰ ਵਿਚਲੀ ਗੱਲ ਦਾ ਜਾਨੀ ਸਾਹਿਬ ਕੋਈ ਪਤਾ ਨਹੀਂ ਸੀ। ਮੇਰੇ ਘਰ ਫਰੀਦ ਸਾਹਿਬ ਆਏ ਸੀਗੇ, ਕਹਿੰਦੇ ਜੀ ਆ ਵੀਡੀਓ ਬਣਾ ਕੇ ਮੈਨੂੰ ਸੈਂਡ ਕਰ ਹੋਣੇ ਦਾ, ਤੇ ਮੈਂ ਫਰੀਦ ਸਾਹਿਬ ਨੂੰ ਨਾ ਵੀਡੀਓ ਬਣਾ ਕੇ ਸੈਂਡ ਕੀਤੀ। ਵਿਚਲੀ ਗੱਲ ਦਾ ਜਾਨੀ ਸਾਹਿਬ ਮੈਨੂੰ ਨਹੀਂ ਸੀ ਪਤਾ, ਮਾਜ਼ਰਤ। ਮੈਂ ਹੁਣ ਤੇਰੇ ਨਾਲ ਆ, ਇਹਨਾਂ ਨੂੰ ਖਿੱਚ ਕੇ ਰੱਖ, ਇਹਨਾਂ ਨੂੰ ਜਰਾ ਤੁੰਨ ਕੇ ਰੱਖ। ਇਹ ਟਾਈਮ ਤੇ ਨਾ ਤੁਸੀਂ ਮੈਨੂੰ ਦੱਸਣਾ ਆ ਥੱਲੇ ਮੇਰਾ ਨੰਬਰ ਚੱਲਣ ਡਿਆ ਨਹੀਂ ਚੱਲਦਾ। ਥੱਲੇ ਮੇਰਾ ਨੰਬਰ ਚੱਲਣ ਦਿਆ, ਨਹੀਂ ਚੱਲਣ ਦਿਆ। ਆ ਵੇਖੀ ਜਰਾ, ਵੇਖੀ ਤੇ ਨਾਲ ਤੁਸੀਂ ਮੈਨੂੰ ਦੱਸਣਾ ਆ ਥੱਲੇ ਮੇਰਾ ਨੰਬਰ ਚੱਲਣ ਡਿਆ ਨਹੀਂ ਚੱਲਦਾ, ਫਰੀਦ ਸਾਹਿਬ ਕੋਲ ਲੈ ਲੈਣਾ ਤੁਸੀਂ। ਵਾਹ ਜੀਓ ਬਾਬਾ ਜੀ। ਆ
क्यों आगे सारे बंदे ने कहता आ जा इधर ਸਾਜੀ ਉਹਨੇ ਕਿਹਾ ਵੇ आ जा इधर ਨਹੀਂ ਕਿਹਾ ਸ਼ੁਕਰ ਅੱਲਾ ਦਾ शुक्र करो ਉਹਨੇ ਨਾ ਭਾਈ ਨੂੰ ਫੈਸਲ ਉਹਨੇ ਕੋ ਤੇਰਾ ਨਾਂ ਨਹੀਂ ਲਿਆ, ਨਹੀਂ ਤੇ ਤੇਰੇ ਬਹੁਤ ਪੈੜੀਆਂ ਪੈਣੀਆਂ ਸੀ। ਭਾਈ ਨੂੰ ਫੈਸਲ ਇੰਨਾ ਪੱਕਾ ਕੰਮ ਕੀਤਾ ਕਿ ਉਹਨਾਂ ਨੂੰ ਕਿਹਾ ਕਿ ਫਰੀਦ ਦਾ ਨਾਮ ਉਹ ਨਹੀਂ ਮੈਂ ਕਦੋਂ ਕਿਹਾ ਯਾਰ ਫਰੀਦ ਮਾਸੂਮ ਆਦਮੀ ਆ ਉਹ ਚੱਕ ਫਰੀਦ ਮਾਸੂਮ ਚਾਚਾ ਜੀ ਤੁਹਾਨੂੰ ਮੇਰਾ ਪਤਾ ਵਾ ਮੈਂ ਕੌਣ ਆ, ਮੈਂ ਕਿੱਥੇ ਰਹਿਣਾ, ਮਤਲਬ ਮੈਂ ਤਾਂ ਕੋਈ ਐਸੀ ਗੱਲ ਨਹੀਂ। ਬੰਦਾ ਰੇਲਵੇ ਕਲੋਨੀ ਦਾ ਵਾ, ਇਹਨਾਂ ਦੀ ਦਸਤਰ ਓਏ ਮੇਰਾ ਮੈਂ ਨਹੀਂ ਯਾਰ ਜਾਣਦਾ ਵੈਸੇ ਨਾ ਦੇਖੋ ਤੂੰ ਸਾਰਿਆਂ ਨੇ ਜਿਹੜਾ ਗੇੜਾ ਕੀਤਾ ਨਾ, ਕਿਸੇ ਨੂੰ ਸ਼ਾਇਦ ਤੱਕ ਕਿਹਾ ਤੇ ਉਹਨੂੰ ਪਹੁੰਚਾਇਆ ਹੀ ਨਹੀਂ, ਤੂੰ ਚਵਲਾ ਮਾਰਦਾ ਰਿਹਾ ਵਾ। ਉਹ ਬੱਚਿਆਂ ਦੇ ਕੋਲੋਂ ਤੂੰ ਵੀਡੀਓ ਗਲਤ ਬਣਵਾਈ, ਉਹਨੂੰ ਪਹਿਲਾਂ ਬਣਵਾ ਲੈਂਦਾ ਸਹੀ ਤਰ੍ਹਾਂ। ਫੈਸਲ ਨੇ ਸਾਰੀ ਸਾਜ਼ਿਸ਼ ਕੀਤੀ, ਉਹਨੂੰ ਤੇ ਵਿਚਾਰੇ ਨੂੰ ਅਲਫ ਤੋਂ ਬੇ ਦਾ ਨਹੀਂ ਪਤਾ, ਉਹਨੂੰ ਘਰ ਦੀ ਨਹੀਂ ਸਮਝ ਆਉਂਦੀ, ਉਹਨੇ ਕਿੱਥੋਂ ਵੀਡੀਓ ਬਣਵਾਣੀਆਂ। ਦਿਮਾਗ ਮੇਰਾ ਕਰਤਾ ਇਹਨਾਂ ਨੇ ਖਰਾਬ। ਇਹ ਵੀ ਸੁਣਨਾ ਤੇਰਾ, ਦੋ ਮੇਰੇ ਭਰਾ ਨੇ ਇਹਨਾਂ ਕਹਿਣ ਸਾਡੀ ਨਹੀਂ ਵੀਡੀਓ ਚਲਾਈ, ਇਹ ਵੀ ਸੁਣ ਲੈਣਾ ਤੇਰਾ। अस्सलाम वालेकुम जानी भाई, फैसल ते फरीद भाई ਨੂੰ ਵਿੱਚ ਤੇ ਬੈਲਗਾੜੀ ਨਹੀਂ ਬੰਦੇ ਆ, ਉੱਥੇ ਬੰਨ ਕੇ ਤੇ ਚੱਲਦੇ ਪੁਲ ਤੋਂ ਲੈ ਕੇ ਗੇਟਾਂ ਵਾਲੇ ਚੌਕ ਤੱਕ ਇਹਨਾਂ ਤੇ ਸੈਰ ਕਰੋ। ਸੱਚੀ ਦੱਸਣ ਲਿਆ ਕਦੀ ਜ਼ਿੰਦਗੀ 'ਚ ਲੇਟ ਨਹੀਂ ਆਣਗੇ। ਹਾਂ ਸਾਡੇ ਪੈਦਾ ਨਜਾਇਜ਼ ਫਾਇਦਾ ਚੱਕ ਰਹੇ ਆ। ਹਾਂਜੀ ਨਾ ਓਏ ਤਮੀਜ਼ ਨਾਲ ਗੱਲ ਕਰ। ਇੱਕ ਬੰਦੀ ਯਾਰ ਇਹਦਾ ਨਾਂ ਕੀ, ਇਹਦਾ ਕੀ ਤਮੀਜ਼ ਨਾਲ ਆਰਾਮ ਨਾਲ ਗੱਲ ਕਰ। ਤਮੀਜ਼ ਨਾਲ ਇੱਕ ਬਕਵਾਸ ਕਰਦਾ, ਇੱਕ ਲੋਕਾਂ ਨੂੰ ਵਰਗ ਲਾਉਣੇ, ਇੱਕ ਲੋਕਾਂ ਨੂੰ ਸਿਫਾਰਿਸ਼ਾਂ ਦੇ ਕਰਦੇ, ਉਤੋਂ ਉਹਨਾਂ ਨਾਲ ਬਕਵਾਸ करदा तू। आ सुन आ भाजी दी गल सुन। जी अस्सलाम वालेकुम जानी भाई, क्या हाल चाल है? जानी भाई हम आपकी तरफ हैं, स्पेशली मैं तो आपकी तरफ हूँ और मैं इस हक में नहीं हूँ कि लेट काम पे जाना और इस तरह से अगर आपको परेशानी होती है और आप टेंशन लेते हो तो इन लोगों को नहीं चाहिए आपको परेशानी देनी और टेंशन देनी। इनका काम बनता है कि काम पे जल्दी आए। बिल्कुल लो सुन लो। ਅਚਾਰ ਦੇ ਡੱਬੇ ਦੀ ਮਾਰੋ ਤੁਸੀਂ। ਉਹ ਬਸ ਕਰਦੇ ਚਾਰ ਦੇ ਡੱਬੇ। ਅਚਾਰ ਕੀ ਤਰ੍ਹਾਂ ਫੁੱਫੜ ਪਾਉਂਦਾ, ਉਹ ਮੇਰੇ ਕੋਲ ਲੈ ਕੇ ਦੇਣਾ ਤੂੰ ਆਪਣੇ ਵਾਸਤੇ, ਤੂੰ ਮੇਰੇ ਕੋਲ ਲੈ ਕੇ ਜਾਣਾ। ਉਹਨਾਂ ਨੂੰ ਕਿਸ ਚੱਕਰ ਦੇ ਵਿੱਚ ਫਰੀਦ ਨੇ ਜਿਹੜਾ ਧੋਖਾ ਕੀਤਾ ਵਿੱਚ ਤੁਸੀਂ ਮੈਨੂੰ ਵੀ ਰਗੜਨ ਦੇ ਹੋ ਯਾਰ। ਤੁਹਾਡੀ ਯਾਰੀ ਤੇ ਆਪਸ ਚ ਸੁਣ ਲਾ, ਉਹ ਧੋਖਾ ਕਰ ਰਿਹਾ ਤੇ ਮੈਨੂੰ ਰਗੜੀ ਜਾਂਦੇ ਹੋ। ਬੋਲ ਪਿੱਛ ਕੇ ਬੋਲੋ ਨਾ, ਬਾਹਰ ਕੱਢ ਕੇ ਕਿਹੜਾ ਅਚਾਰ ਨੂੰ ਤਾਂ ਨਹੀਂ ਭੇਜਿਆ, ਮੈਨੂੰ ਵਿੱਚ ਰਗੜੀ ਜਾਂਦੇ। ਉਹਨੇ ਅਚਾਰ ਨਹੀਂ ਭੇਜਿਆ। ਇੰਜ ਨਿਕਲਣਾ ਗੇਮ ਚੋਂ। ਓਏ ਮੇਰੀ ਗੱਲ ਸੁਣ, ਜਨਾਨੇ ਦੀ ਫੁੱਫੋ ਇੱਧਰ ਮੇਰੇ ਵੱਲ ਗੱਲ ਸੁਣੋ। ਮੋਗੇ ਵਰਗਾ ਮੂੰਹ ਆ, ਤੂੰ ਉਹਦਾ ਕਿਹਾ ਨਹੀਂ ਸੀ ਕਿ ਯਾਰ ਸਾਰੀਆਂ ਵੀਡੀਓ ਬਣਵਾ ਤੇ ਮੈਂ ਅਚਾਰ ਦਾ ਕਹੀ ਜਾ ਸਾਰਿਆਂ ਨੂੰ। ਤੂੰ ਬਕਵਾਸ ਕੀਤੀ ਸੀ, ਉਹ ਤੇਰਾ ਬੇੜਾ ਗਰਕ ਹੋਣਾ ਕਿੱਡਾ ਤੇਰਾ। ਉਹ ਤਾਂ ਤੈਨੂੰ ਇਸੇ ਤੋਂ ਰੱਬ ਨੇ ਰੱਖਿਆ ਹੀ ਉਹਨੇ ਜੋਗਾ। ਇਹਨੇ ਕਨਫਰਮ ਤੈਨੂੰ ਕਿਹਾ ਹੋਣਾ ਵਾ ਕਿ ਉਸਤਾਦ ਕੋ ਮੈਂ ਆਪੀ ਲੈ ਲਾਂਗਾ। ਉਸਤਾਦ ਕੋ ਮੈਂ ਆਪੀ ਲੈ ਲਾਂਗਾ। ਇਹਦਾ ਇੱਕ ਇਹ ਡਾਇਲੌਗ ਹੈ। ਉਸਮਾਨ ਨੂੰ ਫੋਨ ਕੀਤੇ ਨੇ, ਉਸਮਾਨ ਨੂੰ ਫੋਨ ਕਰਕੇ ਜਿਹੜੇ ਤੂੰ ਆਰਡਰ ਲਿਖਾਏ ਆ ਲੋਕਾਂ ਦੇ ਕੋਲ, ਕਿਹਾ ਨਹੀਂ ਹੈਗਾ ਵੀ ਮੈਂ ਸਾਰਿਆਂ ਨੂੰ ਦਿਆਂਗਾ ਅਚਾਰ ਤੇ ਸ਼ੈਂਪੂ ਦਿਆਂਗਾ। ਆਪਣਾ ਤੈਨੂੰ ਪਤਾ ਨਹੀਂ ਹੈਗਾ, ਉਸੇ ਤਾਂ ਤੂੰ ਰਹਿ ਹੀ ਉਹਨੇ ਜੋਗਾ ਸੀਆਂ। ਆਰਫ ਸ਼ਾਲੇ ਤੋਂ ਉੱਠਦਾ ਉੱਥੇ ਹੀ ਆ ਜਾ ਕੇ ਤੂੰ ਕੀ ਲਿਆ ਵਾ ਉੱਥੋਂ ਦਾ। ਤੇਰੇ ਘਰ ਦਾ ਸਾਰੀ ਦੁਨੀਆ ਨੂੰ ਪਤਾ ਕੀ ਹਾਲਾਤ ਨੇ। ਤੂੰ ਤੇ ਲਾਈਆਬਾਦ ਪਲਾਜ਼ਾ ਬਣਾ ਲਿਆ ਹਨਾ। ਪਲਾਜ਼ਾ ਬਣਾ ਲਿਆ ਮੈਂ, ਜੋ ਵੀ ਮੈਂ ਡੁੱਬਿਆ ਤਾਂ ਨਹੀਂ ਹੈਗਾ ਤੇਰੇ ਤਰ੍ਹਾਂ। ਡੁੱਬ ਕੇ ਮਰਨਾ ਵਾ, ਡੁੱਬਿਆ ਨਹੀਂ ਤੂੰ, ਡੁੱਬ ਕੇ ਮਰਨਾ। ਤੈਨੂੰ ਤੂਨ ਦੀ ਬਿਮਾਰੀ ਪੈਣੀ ਹੈ, ਤੇਰਾ ਰਹਿਣਾ ਹੀ ਕੱਖ ਨਹੀਂ ਹੈਗਾ। ਜਰਕਾਨ ਹੋਣੀ ਵੇਖ ਲਈ, ਤੈਨੂੰ ਵੀ ਜਰਕਾਨ ਹੋਣੀ, ਤੇਰੇ ਫੁੱਲ ਬਾਹਰ ਹੀ ਨਿਕਲਣੀ ਆ। ਤੇ ਤੇਰਾ ਕਿਹੜੇ ਮੇਦਾ ਠੀਕ ਰਹਿਣਾ। ਚਲੋ ਠੀਕ ਹੋ ਗਿਆ। ਇੱਕ ਮਿੰਟ ਅਗਲੀ ਵੀਡੀਓ ਉਸਤਾਦ ਜੀ ਲਾਣਾ ਜ਼ਰਾ। ਉਹ ਸਾਰੇ ਤੇਰਾ ਹੀ ਕਹਿਣ ਦੇ। ਫੈਸਲ ਭਾਈ ਔਰ ਫਰੀਦ ਭਾਈ ਲੇਟ ਆਵਨ ਤੇ ਕੋਈ ਰਹਿਮ ਨਹੀਂ ਕਰਨਾ, ਤੁੰਨ ਕੇ ਰੱਖੋ ਇਹਨਾਂ ਨੂੰ। ਤੇ ਲੇਟ ਆਵਨ ਦੀ ਸਜ਼ਾ ਇਹ ਵੇ ਕਿ ਇਹਨਾਂ ਨੂੰ ਕੱਪੜੇ ਪੁੱਠੇ ਪਵਾ ਦਿਆ ਕਰੋ। ਦੱਸ ਇਹ ਹੁਣ ਤੇਰਾ ਵਾਕਫ ਸੀ ਕਿ ਮੇਰਾ ਸੀਗਾ? ਕੱਪੜੇ ਪਵਾ ਕੇ ਬਿਠਾਇਆ ਕਰੋ ਤੇ ਕਾਰ ਵੀ ਜੇ ਫਿਰ ਟੋਰਨਾ ਨਾ ਪੁੱਠੇ ਕੱਪੜੇ ਪਾ ਕੇ ਤੇ ਜੁੱਤੀ ਵੀ ਪੁੱਠੀ ਪਾ ਕੇ। ਤੇ ਇਹਨਾਂ ਕੋ ਵਾਦਾ ਲੈਣਾ ਕਿ ਕਾਰ ਤੋੜ ਤੱਕ ਨਹੀਂ ਦੀ ਜਾਣਾ। ਤੇ ਤੂੰ ਸਾਹਮਣੇ ਆ ਕੇ ਗੱਲ ਕਰ ਚੀਮੇ ਦੇ। ਅੱਖ ਨੀਵੀਂ, ਅੱਖ ਨੀਵੀਂ। ਐ ਕੁਝ ਕਰਾਉਣਾ ਤੁਸੀਂ। ਤੂੰ ਕੀ ਹੁੰਦਾ ਹੈ? ਤੂੰ ਹਾਂ ਮੈਂ ਲੇਟ ਹੋਣਾ। ਜਿਸ ਘਰ ਦੇ ਵਿੱਚ ਚੁੱਲ੍ਹਾ ਚੱਲਦਾ ਹੈ ਤੇ ਉਸ ਚੁੱਲ੍ਹੇ ਦੇ ਉੱਤੇ ਰੱਖਣ ਨੂੰ ਕੋਈ ਸ਼ੈ ਨਾ ਹੋਵੇ। ਬਿੱਲ ਬਿਜਲੀ ਦੇ ਆਉਂਦਾ ਤੇ ਬਿੱਲ ਨਹੀਂ ਕਰਦੇ। ਬੱਚੇ ਸਕੂਲਾਂ 'ਚ ਜਾਣ ਤੇ ਉਹਨਾਂ ਦੇ ਬਸਤੇ ਨਹੀਂ, ਬੋਰਿਆਂ 'ਚ ਕਿਤਾਬਾਂ ਪਾ ਕੇ ਜਾਣ। ਉਹਨਾਂ ਲੋਕਾਂ ਦਾ ਲੇਟ ਹੋਣਾ ਪੜਦਾ, ਲੇਟ ਹੋਣਾ ਪੜਦਾ। ਠੀਕ ਹੈ ਤਾਈ ਅਗਲਾ ਲਾ। ਐਡਾ ਤੂੰ ਸੰਜੀਵ ਕੁਮਾਰ ਦਾ ਪਰਫਾਰਮੈਂਸ ਅੱਛੀ ਸੀ। ਠਹਿਰ ਇੱਕ ਮਿੰਟ ਠਹਿਰ। ਪੁੱਠੀ ਸ਼ਰਟ ਪਵਾਓ, ਪੁੱਠੀ ਸ਼ਰਟ, ਪੁੱਠੀ ਸ਼ਰਟ ਚਵਲ ਜੇ ਆ ਜਿਨ੍ਹਾਂ ਦੇ। ਅੱਛਾ ਜਿਨ੍ਹਾਂ ਦੇ ਘਰ ਖਾਣ ਨੂੰ ਨਹੀਂ ਹੁੰਦਾ ਉਹ ਲੇਟ ਕਿਹੜੀ ਗੱਲੋਂ ਆਉਂਦੇ ਆ? ਉਹ ਤਾਂ ਚਾਹੀਦਾ। ਇਹਨਾਂ ਦੇ ਲੌਜਿਕ ਦਾ ਤੱਲਾ ਕੀ ਕੋਈ ਨਹੀਂ ਯਾਰ 5 ਵਜੇ ਨਾਲ ਉਹਦੀ ਅਦਾਕਾਰੀ ਅੱਛੀ ਸੀ ਭਾਈ। ਵੈਸੇ ਡਾਇਲੌਗ ਬਹੁਤ ਪੁਰਾਣਾ ਵਾ। ਐਂਡ ਤੇ ਜਿਹੜੀ ਐਂਡ ਤੇ ਗੱਲ ਕਰਨੀ ਉਹ 3 ਵਾਰੀ ਕਰ ਦੇਣੀ ਬਸ। ਸਿੱਧੀ ਹੋ ਗਈ। ਇਧਰੋਂ ਪਾ, ਇਧਰੋਂ ਪਾ। ਮੈਂ ਉਹਨਾਂ ਦੀ ਗੱਲ ਪੂਰੀ ਕਰਨੀ। ਉਹਨਾਂ ਨੇ ਕਹਿੰਦਾ ਕੱਪੜੇ ਪੁੱਠੇ ਪਾ। ਜ਼ਿਪ ਉਧਰੋਂ ਇਹ ਪੁੱਠੇ ਉਹਨਾਂ ਨੇ ਇਦਾਂ ਨਹੀਂ ਕਿਹਾ। ਮੈਂ ਤਾਂ ਕਹਿੰਦਾ ਇਹਨੂੰ 골ਡਨ ਕਲਰ ਕਰਕੇ ਨਾ ਤੇ ਕੋਈ ਨੂਰ ਖਿਲਾ ਦਿਓ ਉੱਥੇ, ਇੰਜ ਖਲੋਤਾ ਰਹੇ। ਹਲੇ ਚ ਹੱਸਣ ਵਾਲੀ ਕਿਹੜੀ ਗੱਲ? ਓ ਯਾਰ ਨਾ ਹੱਸ। ਇੱਧਰ ਵੀ ਆਓ, ਇੱਧਰ ਵੀ ਸਗੋਂ ਸਹੀ ਲੱਗਾ। ਮੇਰਾ ਨਾਂ ਨਹੀਂ ਆਇਆ। ਕਿਉਂ?
ਮੇਰਾ ਨਾਮ ਆਏਗਾ ਤੇ ਮੈਂ ਭਾਈ ਸਾਰੀ ਸਾਜ਼ਿਸ਼ ਤੁਹਾਡੀ ਆ। ਮੈਂ ਭਾਈ ਦੇਣਦਾਰ ਆ ਜੇ ਮੈਂ ਕੀਤਾ ਹੋਵੇ। ਤੁਸੀਂ ਐਸੀ ਬਰੀਕੀ ਨਾਲ ਸਾਜ਼ਿਸ਼ ਕੀਤੀ। ਆਪਣੇ ਉਸਤਾਦ ਨੂੰ ਗਿਆ ਸਾਰਾ ਉੱਤੇ ਵਿਚਾਰੇ ਦੇ ਮੇਰੇ ਉਸਤਾਦਾਂ ਤੋਂ ਮੇਰੀ ਜਾਨ ਹਾਜ਼ਰ ਹੈ। ਮੈਂ ਜ਼ਿੰਦਗੀ 'ਚ ਨਹੀਂ ਲੇਟ ਆਵਾਂਗਾ। ਆਪ ਸ਼ੋਰ ਨਹੀਂ ਹੋਏ ਤੇ ਭਾਈ ਮੇਰੇ ਛਿੱਤਰ ਮਾਰ ਆ ਜਾਂਦੀ ਵੀਡੀਓ। ਹਲੋ ਜੀ ਹਲੋ ਅੱਗੇ ਅੱਗੇ ਯਾਰ ਅੱਗੇ ਅੱਗੇ। ਗੱਲ ਭਾਜੀ ਨਹੀਂ ਭਾਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ। ਫਰੀਦ ਤੇ ਫੈਸਲ ਭਾਈ ਦੋਵੇਂ ਟਾਈਮ ਨਾਲ ਨਹੀਂ ਆਉਂਦੇ। ਇਹਨਾਂ ਨੂੰ ਟਾਈਮ ਤੇ ਆਉਣਾ ਚਾਹੀਦਾ ਆ। ਤੁਸੀਂ ਖਿੱਚ ਕੇ ਰੱਖੋ ਕੰਮ ਤੁਸੀਂ, ਕਿਉਂਕਿ ਹੁਣ ਸਭ ਕੁਝ ਤਾਂ ਅਜਮਾ ਲਿਆ ਆ। ਸੈਲਰੀ ਵੀ ਕੱਟ ਲਈ, ਸਭ ਕੁਝ ਬਾਈਕ ਵੀ ਲੈ ਕੇ ਦੇਤਾ, ਸਭ ਕੁਝ ਕਰ ਲਿਆ, ਜੁੱਤੀਆਂ ਵੀ ਮਾਰ ਲਿਆ, ਫਿਰ ਵੀ ਟਾਈਮ ਨਾਲ ਨਹੀਂ ਆਉਂਦੇ। ਯਾਰ ਤਾਂ ਮੈਨੂੰ ਲੱਗਦਾ ਹੁਣ ਇੱਕੋ ਹੀ ਤਰੀਕਾ ਬਚਿਆ, ਜਾਂ ਤਾਂ ਇੱਕ ਸੋਹਣੀ ਜਿਹੀ ਕੁੜੀ ਰੱਖ ਕੇ ਦੇਖ ਲਓ, ਕੀ ਪਤਾ ਉਹਦੇ ਚੱਕਰੇ ਟਾਈਮ ਨਾਲ ਆ ਜਾਣ। ਓਏ ਅੱਲਾ ਤੇਰੀ ਜ਼ਿੰਦਗੀ ਕਰੇ। ਓਏ ਅੱਲਾ ਨੇ ਤੈਨੂੰ ਵਰਸ਼ਾਂ ਤੇ ਭਾਗ ਲਾ। ਵਿੱਚ ਸਿਆਣੇ ਬੰਦੇ ਵੀ ਹੈ। ਤੇਰੇ ਦਿਲ 'ਚ, ਤੇਰੇ ਇਨਸਾਨਾਂ ਵਾਲਾ ਦਿਲ ਤੇ ਹੈ ਨਾ ਤੇਰੇ 'ਚ। ਚੰਗਾ ਜੀ ਓਏ ਕਹਿੰਦਾ ਕੋਈ ਸੋਹਣੀ ਜਿਹੀ ਕੁੜੀ ਰੱਖ ਕੇ ਵੇਖੋ, ਸ਼ਾਇਦ ਉਹਦੇ ਚੱਕਰ 'ਚ ਛੇਤੀ ਆ ਜਾਣ। ਵਿੱਚ ਚੰਗੇ ਖਾਨਦਾਨ ਦੇ ਵੀ ਬੰਦੇ। ਉਹ ਮੈਂ ਸਦਕੇ ਜਾਵਾਂ ਤੇਰੇ, ਉਹ ਸਰਦਾਰਾ, ਉਹ ਤੇਰੇ ਮੈਂ ਸਦਕੇ ਜਾਵਾਂ। ਕੀ ਲੱਗਾ ਭਾਈ ਯਾਰ ਮੇਰਾ ਕਿੰਨਾ ਅਹਿਸਾਸ ਕਰਦਾ ਭਾਈ। ਕਿਤੇ ਤੂੰ ਮੇਰੇ ਸਾਹਮਣੇ ਹੁੰਦਾ ਨਾ ਤੇ ਮੱਥੇ ਚੁੱਮ ਲੈਣਾ ਸੀਗਾ। ਮੱਥਾ ਮੈਂ ਤੇਰਾ ਮੱਥਾ ਚੁੱਕ ਕੇ ਨਾ ਮੈਂ ਤੇਰੇ ਮੱਥੇ ਤੇ ਦੰਦੀ ਵੜਦੇ ਨਹੀਂ ਸੀ ਨਾਲ। ਨਹੀਂ ਮਸ਼ਵਰਾ ਚੰਗਾ ਸੀ ਵੈਸੇ। ਨਹੀਂ ਧੀਆਂ ਭੈਣਾਂ ਤਰ੍ਹਾਂ ਕਰ ਲਵਾਂ ਸਿੱਧੀ ਕਿ ਨਹੀਂ? ਠਹਿਰ ਜਾ, ਨਹੀਂ ਠਹਿਰ ਜਾ, ਅਗਲੀ ਸੁਣੋ। ਜਾਨੀ ਸਾਹਿਬ ਤੇ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ। ਮੈਂ ਅਰਸ਼ਦੀਪ ਸਿੰਘ USA ਤੋਂ। ਤੇ ਜਾਨੀ ਸਾਹਿਬ ਗੱਲ ਤੁਹਾਡੀ ਬਿਲਕੁਲ ਸਹੀ ਹੈ। ਫੈਸਲ ਭਾਈ, ਫਰੀਦ ਭਾਈ ਨੂੰ ਟਾਈਮ ਸਿਰ ਆਉਣਾ ਚਾਹੀਦਾ। ਸਾਰੀ ਟੀਮ ਦੀ ਟਾਈਮ ਦੀ ਕਦਰ ਕਰਨੀ ਚਾਹੀਦੀ। ਜੇ ਬਾਕੀ ਸਾਰੇ ਪਹੁੰਚਦੇ ਫਿਰ ਇਹ ਕਿਉਂ ਨਹੀਂ ਪਹੁੰਚਦੇ? ਗੱਲ ਤੁਹਾਡੀ ਬਿਲਕੁਲ ਸਹੀ ਹੈ। ਔਰ ਤੁਸੀਂ ਕਿੰਨੇ ਮਜਬੂਰ ਹੋ, ਤੁਸੀਂ ਇਹਨਾਂ ਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਕੰਮ ਵੇਲੇ ਕੋਈ ਮਜ਼ਾਕ ਨਹੀਂ। ਤੁਹਾਡਾ ਕੰਮ ਹੀ ਸਾਰਾ ਮਜ਼ਾਕ ਦਾ। ਔਰ ਅਸੀਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਟਾਈਮ ਸਿਰ ਆਉਣਾ ਚਾਹੀਦਾ। ਜੇ ਨਹੀਂ ਆਉਂਦੇ ਇਹਨਾਂ ਨੂੰ ਮਾਰੋ ਕੁੱਟੋ ਜੋ ਮਰਜ਼ੀ ਕਰੋ, ਪਰ ਇਹਨਾਂ ਨੂੰ ਟਾਈਮ ਸਿਰ ਆਉਣ। ਸਤਿ ਸ਼੍ਰੀ ਅਕਾਲ। ਬਹੁਤ ਦੁਖਦਾ ਹੈ। ਰਿਸ਼ਤਿਆਂ ਵਰਗੇ ਉਸਤਾਦ ਦਾ ਦਿਲ ਦਿਖਾਉਂਦੇ ਹੋ ਤੁਸੀਂ। ਤੁਹਾਨੂੰ ਸ਼ਰਮ ਹਯਾ ਤੇਰਾ ਸੜੇ ਚ ਹੋਰ ਗਾ ਮੂੰਹ। 2 ਮਿੰਟ ਠਹਿਰ ਜਾ, ਮੈਂ ਤੈਨੂੰ सुनो। अस्सलाम वालेकुम अहबाब, मैं फैसल ड्रामे और फ़रीद साबरी से मुखातिब हूँ। शाहिद बिलाल मेरा नाम है, दोनों का बहुत बड़ा फ़ैन हूँ। आज इनको एक मैं बात कहना चाहता हूँ। सुनो कि जानी भाई हमेशा इन्हें डांटते हैं, बुलाने पर प्यार से मारते भी हैं, लेकिन संजीदगी से कभी कुछ नहीं कहा। पुराने दौर में जब कोई आदमी किसी वजह से देर से आता था तो उसके पास एक बहाना होता था। वो अक्सर कहता था कि हुई ताख़ीर तो कुछ बाइसे ताख़ीर भी था। वाह वाह वाह। लेकिन जब जानी भाई जैसा दोस्त और उस्ताद आपको बुला रहा हो तो आपके लिए मैं इतना ही कहूँगा कि उसकी आवाज़ पे मैं देर से पहुँचा ताबिश। उसकी आवाज़ पे मैं देर से पहुंचा ताबिश। यार ताबिश ਜਿਹੜੀ ਇਹਨਾਂ ਦੀ ਬਿਰਿਆਨੀ ਦੀ ਵੀ ਦੁਕਾਨ। ਨਹੀਂ ਉਸਤਾਦ ਜੀ, ਸ਼ਾਇਰ ਨੇ ਨਹੀਂ ਸ਼ਾਇਰ ਦੀ ਬਿਰਿਆਨੀ ਦੀ ਦੁਕਾਨ ਵੀ ਤਾਬਿਸ਼ ਬਿਰਿਆਨੀ। ਤਾਬਿਸ਼ ਦੇ ਨਾਮ ਤੋਂ ਹੈ ਉਹ। ਤਾਬਿਸ਼ ਹੋ ਰਿਹਾ ਮੈਂ ਤਾਬਿਸ਼ ਵਾਲੇ ਨੇ ਆਪਣੇ ਉਹ ਮੈਂ ਤੇ ਕਨਫਰਮ ਹੀ ਕੀਤਾ ਤੂੰ, ਮੈਂ ਕਿਹੜਾ ਵੀ ਕਹਿਤਾ। ਤਾਬਿਸ਼ सुनो उसकी आवाज़ से ताख़ीर भी था। सुनो, लेकिन जब जानी भाई जैसा दोस्त और उस्ताद आपको बुला रहा हो तो आपके लिए मैं इतना ही कहूँगा कि उसकी आवाज़ पे मैं देर से पहुंचा ताबिश। उसकी आवाज़ पे मैं देर से पहुंचा ताबिश। ऐसी ताख़ीर पे और बाइसे ताख़ीर पे खाक। वाह। ऐसी ताख़ीर पे और बाइसे यानी वजह ताख़ीर पे खाक उन्होंने LNONMTNYTL ही कही है। अच्छा उन्होंने एक गल बेशुमार बेशुमार खाक। यार शाहिद बिलाल साहब बड़ा खूब क्या कहने ताबिश साहब ताख़ीर पे खाक। सुनो जानी साहब अस्सलाम वालेकुम। वालेकुम सर। मैं सोचा अपनी रिक्वेस्ट है ਤੁਸੀਂ ਤੁਹਾਨੂੰ ਸੇ ਰਿਕੁਐਸਟ ਕੀਤੀ ਸੀ ਉਹਨੂੰ ਮਾਰਨਾ ਨਹੀਂ ਹੈਗਾ, ਪਰ ਮੇਰੇ ਖਿਆਲ ਤੁਸੀਂ ਠੀਕ ਹੀ ਕਰ ਰਹੇ ਹੋ। ਹਾਂ ਇੱਕ ਹੁੰਦੀ ਸੋਟੀ ਸਾਦੀ, ਤੁਸੀਂ ਨਾ ਕਿੱਲਾਂ ਵਾਲੀ ਸੋਟੀਆਂ ਨਹੀਂ ਛੇਲ ਲਾਓ ਫਿਰ ਇਹ ਠੀਕ ਹੋਣਾ। ਹਾਂ ਸੋ ਇਹ ਨਹੀਂ ਗੱਲ ਬਣੀ। ਤੁਸੀਂ ਟਾਈਮ ਤੇ ਆ ਹੀ ਨਹੀਂ ਸਕਦੇ। ਕਿੱਲਾਂ ਵਾਲੀ ਸੋਟੀ ਸਨੀ ਸਾਹਿਬ ਮੇਰੀ ਕਿੱਲਾਂ ਵਾਲੀ ਸੋਟੀ ਵੱਜੀ ਵੱਖੀਆਂ ਦੇ ਵਿੱਚ ਵੇ। ਸਨੀ ਸਾਹਿਬ ਬਾਅਦ ਤੁਸੀਂ ਨਾ ਕਹਿੰਦੇ ਹੁੰਦੇ ਕਿ ਫਰੀਦ ਭਾਈ ਚੀਮਾ ਸਾਹਿਬ ਕੋ ਬੰਦੇ ਨਾਲ ਟੋਰ ਦਿਓ ਇਹਨੂੰ। ਤੁਹਾਨੂੰ ਮੇਰਾ ਪਤਾ ਵਾ, ਮੈਂ ਤੁਹਾਨੂੰ ਕਹਿੰਦਾ ਵਾ ਕਿ ਮੈਂ ਜਿੰਨੀ ਉੱਚੀ ਰੋਣਾ ਨਾ ਤੁਸੀਂ ਫਿਰ ਬਾਅਦ ਦੇ ਵਿੱਚ ਚੁੱਪ ਨਹੀਂ ਕਰਾ ਸਕਣਾ। ਮੈਂ ਤੁਹਾਨੂੰ ਕਹਿਤਾ ਅੱਖ ਨੀਵੀਂ ਕਰਕੇ ਗੱਲ ਕਰ ਮੁੰਡਿਆ। ਇਹ ਵਾਕਈ ਇਹਨਾਂ ਸਾਰਿਆਂ ਨੇ ਬਣਾ ਕੇ ਦਿੱਤੇ ਕਿ ਐਵੇਂ ਉਸਤਾਦ ਜੀ ਉਹ ਚੱਲੀਆਂ ਨੇ ਉੱਥੇ। ਗੱਲ ਸੁਣੋ, ਤੁਸੀਂ ਵੀ ਤਾਂ ਮਾਸ਼ਾਅੱਲਾ ਮਾਸਟਰ ਹੋ, ਡਬਿੰਗ ਮਾਸਟਰ, ਐਡੀਟਿੰਗ ਮਾਸਟਰ। ਸ਼ਾਇਦ ਐਡੀਟਿੰਗ ਕੀਤੀ ਹੋਵੇ, ਕਿਉਂਕਿ ਮਜ਼ਾਕ ਨਹੀਂ ਉਸਤਾਦ ਜੀ। ਹਾਂ ਇਹ ਗੱਲ ਮਜ਼ਾਕ ਨਹੀਂ ਕਰਨਾ। ਤੇਰੇ ਮੂੰਹ ਦੇ ਨੂਰ ਦੇ ਹਿਸਾਬ ਨਾਲ ਤੂੰ ਗੱਲ ਸਹੀ ਕੀਤੀ।
ਐਡੀਟਿੰਗ कैसे ਤੁਸੀਂ ਦੋਵੇਂ ਮੁਨਾਫਕਤ ਆਜ਼ਮ ਹੋਏ ਹੋ। ਹੁਣੇ ਤੈਨੂੰ ਫਰਕ ਕਰਨ ਦਿਆ ਸੀ, ਹੁਣੇ ਤੁਸੀਂ ਲੜਨ ਦੇ ਜੀ, ਤੇਰਾ ਘਰ ਇਦਾਂ, ਹੁਣੇ ਤੂੰ ਨਾਲ ਹੀ ਹਾਂ ਫੈਸ਼ਨ। ਕਿੰਨੇ ਕਿਹਾ? ਤੁਸੀਂ ਦੋਵੇਂ। ਮੈਂ ਤੈਨੂੰ ਕਿਹਾ ਕੁਛ ਨਹੀਂ ਤੇ ਫਿਰ ਤੂੰ ਇਹਨੂੰ ਕਿਹਾ ਕੁਛ ਨਹੀਂ? ਕਿਉਂ ਨਹੀਂ ਕਹਿੰਦਾ ਉਸਤਾਦ ਜੀ? ਜੀਓ ਯਾਰ, ਸ਼ਾਬਾਸ਼। ਜ਼ਰੂਰਤ ਨਹੀਂ ਉਹਨਾਂ ਨਾਲ ਨਿੱਕਾ ਵੀਰ ਹੈ ਮੇਰਾ। ਵਾਹ ਵਾਹ ਵਾਹ। ਤੁਸੀਂ ਤਾਂ ਲੜਾਈਆਂ ਪਵਾਉਣਾ ਚਾਹੁੰਦੇ ਹੋ। ਇਹਤਰਾਮ ਜਿਹੜਾ ਮੇਰੇ ਦਿਲ 'ਚ ਫੈਸਲ ਸਾਹਿਬ ਦਾ, ਉਹ ਕਿਸੇ ਦਾ ਵੀ ਨਹੀਂ ਉਸਤਾਦ ਜੀ। ਤੁਹਾਡੇ ਦਿਲ ਐਡੀਟਿੰਗ ਕਰਾਈ ਹੈ, ਸਾਰੀ ਐਡੀਟਿੰਗ ਕੀਤੀ। ਹੁਣੇ ਜਿਹੜਾ ਝਾਲ ਚੌਂਕ 'ਚ ਤੇ ਤੇਰਾ ਥੱਲੇ ਮਕਾਨ ਆ ਤੇ ਕੱਖ ਵੀ ਨਹੀਂ, ਤੂੰ ਤੇ ਇਹ। ਹਾਂਜੀ ਕਿੰਨੇ ਕਿਹਾ? ਕਿੰਨੇ ਕਿਹਾ? ਉਹ ਵਾਸਤੇ ਇਹ ਕੋਈ ਗੱਲ ਨਹੀਂ। ਕੀ ਹੋਇਆ? ਕਿੰਨੇ ਮਾਰੀ? ਮੈਂ ਮਾਰੀ? ਆਹੋ ਮੇਰੇ ਸਾਹਮਣੇ ਮਾਰੀ। ਉਹ ਤੂੰ ਤੇ ਖਵਾਜੇ ਦਾ ਗਵਾਹ ਡੱਡੂ ਆ। ਚਾਰ ਮਾਰੀ ਇਹਦੇ ਮਾਰੀ, ਤੁਸੀਂ ਉਹਦੇ ਮਾਰੀ, ਇਹਦੇ ਮਾਰੀ। ਹਾਂ ਮੇਰੇ ਫੈਸਲ ਦੀ ਵਜ੍ਹਾ ਤੋਂ ਇੱਥੇ ਦਫ਼ਤਰ 'ਚ ਬਰਕਤ ਹੈ। ਮੈਂ ਤੁਹਾਨੂੰ ਗੱਲ ਐਡੀ ਇਹਦੇ ਨਾਲ ਤਾਂ ਬਰਕਤ ਆ। ਇਹ ਜਿਹੜਾ ਇੱਥੇ ਆ ਕੇ ਅੱਲਾ ਮਾਫੀ ਦੇਵੇ, ਪਤਾ ਨਹੀਂ ਕੀ ਕਰਦਾ, ਡੇਗਾਂ ਦਿੰਦਾ ਏ। ਸਾਜੀ ਪਤਾ ਕੀ, ਮੈਂ ਬੜੀਆਂ ਦੁਆਵਾਂ ਕਰਦਾ ਇਹਦੀ ਵਜ੍ਹਾ ਤੋਂ, ਉਸਤਾਦ ਦੇ ਹੱਕ ਦੀਆਂ ਤੇ ਸਾਰੀ ਟੀਮ ਦੇ ਹੱਕ ਦੀਆਂ। ਅਸੀਂ ਇੰਜ ਇਤਫਾਕ ਨਾਲ ਹਜੇ ਕਿ ਮੈਂ ਉਹ ਬੋਲਿਆ ਵੀ ਹੈਗਾ ਵਾ ਇਮਲੀ ਨੂੰ, ਇਹਨੂੰ ਵੀ, ਉਹਨੂੰ। ਲਓ ਜੀ, ਹੁਣ ਮੇਰੀ ਸੁਣ ਲਓ ਗੱਲ। ਇਹਨੇ ਕਿਹਾ ਨਾ ਡਬਿੰਗ, ਹੁਣ ਇਹਨਾਂ ਦੋਵਾਂ ਤੇ ਮੈਂ ਡਬਿੰਗ ਕਰਨੀ ਹੈ। ਇਹਨਾਂ ਦੋਵਾਂ ਤੇ ਕਰਾਂਗਾ। ਠੀਕ ਹੈ। ਇਹਦੀ ਵੀਡੀਓ ਤੇ ਵੀ ਡਬਿੰਗ ਕਰਾਂਗਾ, ਇਹਦੀ ਵੀਡੀਓ ਤੇ ਵੀ ਡਬਿੰਗ ਕਰਾਂਗਾ। ਇਹ ਆਪਣੇ ਮੂੰਹੋਂ ਦੱਸਦੇ ਹੋਣਗੇ ਅਸੀਂ ਕਿੱਡੇ ਵੱਡੇ ਰਤਾ ਨਾ ਉਸਤਾਦ ਜੀ, ਇਦਾਂ ਦੀ ਮੈਂ ਡਬਿੰਗ ਕਰਾਂਗਾ। ਤੇਰੀ ਡਬਿੰਗ ਦੇ ਉੱਤੇ ਜਦੋਂ ਤੂੰ ਮੇਰੀ ਆਵਾਜ਼ ਸੁਣੇਗਾ ਨਾ ਬਈ, ਤੂੰ ਹੱਸ ਕੇ ਗੁੱਸਾ ਕਰ ਜਾਏਗਾ। ਵੇਖ ਮੈਂ ਕਹਿੰਦਾ ਲੜਾਈ ਲੜਨੀ ਨਾ ਸਿੱਧੀ ਤਰ੍ਹਾਂ, ਉਹ ਵਿੱਚ ਤੁਸੀਂ ਇੱਕ ਏਜੰਸੀਆਂ ਪਾ ਕੇ ਬੰਦੇ ਬਣਾਏ। ਠੀਕ ਆ, ਤੁਸੀਂ ਬਾਹਰੋਂ ਅੰਦਰੋਂ ਤੁਸੀਂ ਜਿਹੜੇ ਤੁਹਾਡੇ ਯਾਰ ਬਦਮਾਸ਼ ਆ, ਮੈਨੂੰ ਪਤਾ ਵਾ, ਹੁਸੈਨ ਵੀ ਮੁੰਡਾ ਇੱਕ ਹੈਗਾ ਵਾ, ਇੱਕ ਫਿਰ ਤੁਸੀਂ ਉਹ ਕੀ ਕਹਿੰਦੇ ਨਮਾਨ। ਠੀਕ ਆ ਯਾਰ, ਪਹਿਲੇ ਤੇ ਗੱਲ ਇਹ ਆ, ਤੈਨੂੰ ਤਮੀਜ਼ ਨਾਲ ਨਾਂ ਨਹੀਂ ਲੈਣੇ ਆ ਰਹੇ। ਚਾਰ ਤੇ ਕੋ ਪੈਸੇ ਕੀ ਆ ਗਏ, ਤੈਨੂੰ ਇੱਕ ਚੀਜ਼ ਕੀ ਬਾਹਰੋਂ ਕਿਸੇ ਨੇ ਭੇਜਤੀ, ਮਕਾਨ ਤੇਰਾ ਕੀ ਸ਼ੁਰੂ ਮੈਂ ਕਰਵਾਤਾ, ਉਹ ਤੂੰ ਤਮੀਜ਼ ਨਾਲ ਤੂੰ ਕਰਨ ਲੱਗ ਪਿਆ। ਮੇਰੇ ਨਹੀਂ, ਤੂੰ ਕਹਿੰਦਾ ਇਹ ਤੁਹਾਡੇ ਯਾਰ ਇੱਕ ਹੁਸੈਨ, ਮੈਂ ਉਹਨਾਂ ਨੂੰ ਕਦੀ ਹੁਸੈਨ ਭਾਈ ਤੋਂ ਇਲਾਵਾ ਗੱਲ ਨਹੀਂ ਕੀਤੀ। ਹੁਸੈਨ ਭਾਈ ਮੈਂ ਕਦੀ ਸ਼ਫਾਕ ਭਾਈ ਤੋਂ ਇਲਾਵਾ ਗੱਲ ਨਹੀਂ, ਮੈਂ ਕਦੀ ਉਹ ਸਨੀ ਭਾਈ ਤੋਂ ਇਲਾਵਾ ਕਦੀ ਗੱਲ ਨਹੀਂ ਕੀਤੀ। ਚਵਲਾ ਮਾਰਦਾ ਦੀ ਮੇਰੀ ਇਹੀ ਤੇ ਲੜਾਈ ਉਸਤਾਦ ਜੀ, ਇਸ ਤੋਂ ਇਲਾਵਾ ਕਿਹੜੀ ਲੜਾਈ ਹੈ? ਨਹੀਂ ਹੈ ਮੁਨਾਫਕਾ, ਉਹ ਗੈਂਡਿਆ ਜਿਹਾ, ਉਹ ਤੇਰੀ ਮਰਨਾ ਵਾ, ਤੇਰੀ ਕਬਰ ਵੀ ਨਹੀਂ ਬਣਨੀ, ਤੇਰੀ ਵੀ ਨਹੀਂ ਬਣਨੀ। ਜੰਪ ਬਣਨਾ ਵਾ, ਉੱਥੋਂ ਲੋਕਾਂ ਰਕਸ਼ੇ ਮਾਰ ਉਹਨਾਂ ਦੀਆਂ ਬਾਡੀਆਂ ਥੱਲੇ ਲੱਗਣੀਆਂ। ਇੱਕ ਟੁੱਟਾ ਉਧਰ, ਇੱਕ ਉਧਰ, ਇੱਕ ਉਧਰ। ਤੂੰ ਟਰੱਕ ਥੱਲੇ ਆਉਣਾ, ਚਿਪਰਾਂ ਨਾਲ ਲੋਕੀ ਲਾਉਣਾ ਲੋਕਾਂ ਨੇ ਤੈਨੂੰ। ਕਿੱਦਾਂ ਦਾ ਤੂੰ ਗਰਕ ਹੋਣਾ ਵਾ, ਤੇਰੀ ਅੱਖਾਂ ਦੇ ਹਲਕੇ ਦੱਸਣ ਡੇ ਆ। ਚਲੋ ਮੈਂ ਚਵਲਾ ਮਾਰਦਾ ਪਿਆ ਬਗੈਰਤਾ। ਕੀ ਗੱਲ ਓਏ ਫਰੀਦ, ਚਵਲਾ ਨਾ ਮਾਰਿਆ ਕਰ। ਭਾਈ ਯਾਰ ਲੜੋ ਨਾ। ਉਹ ਭਾਈ ਤੋਂ ਲੜਨਾ ਤੇ ਯਾਰ, ਮੈਨੂੰ ਕਾਹਦਾ ਬੁਖਾਰ ਚੜਾ ਦੇਣਾ ਤੂੰ? ਓਏ ਤੇਰੀ ਔਕਾਤ ਕੀ? ਤੇਰੀ ਔਕਾਤ ਕੀ ਹੈ ਬਗੈਰਤ ਇਨਸਾਨ? ਇੱਕ ਮਿੰਟ ਠਹਿਰ ਜਾਓ ਜੀ। ਆ ਹੁਣੇ ਦੇਖੋ ਜੀ, ਆ ਹੁਣ ਦੱਸੋ ਜੀ, ਹੁਣ ਦੱਸੋ ਆ ਕੀ ਆ, ਕੀ ਸੀ ਆ, ਕੀ ਸੀ ਆ, ਕੀ ਕਰਨ ਦੇ ਆਪਸ ਚ? ਕੁਛ ਨਹੀਂ। ਆ ਕੀ ਹੁੰਦਿਆ ਸੀ? ਕੁਛ ਨਹੀਂ। ਕੀ ਆਏ? ਮੇਰਾ ਭਰਾ ਵਾ ਵੱਡਾ। ਆ ਕੀ ਕਰਨਿਆ ਸੀ ਤੇਰਾ? ਛੋਟਾ ਵੀਰ ਹੈ ਮੇਰਾ। ਤੋਬਾ ਓਏ, ਉਹ ਕੌਣ? ਲੜਨ ਤੁਹਾਡੀ ਜ਼ਿੰਦਗੀ ਤੇ ਉਹਨੂੰ ਫੜ ਇਹਨੂੰ ਜਰਾ ਦੇ ਲਿਆ। ਭਾਈ ਨੇ ਬੇਈਮਾਨ ਬੰਦੇ ਨਹੀਂ ਮੈਂ। ਉਹ ਮੇਰੇ ਮੌਲਾ ਯਾਰ, ਬਈ ਇਹ ਐਸੇ ਡੋਰੀਮੋਨ। ਓਏ ਉਹ ਤੇਰੀ ਛੱਡ ਦੇ, ਬਸ ਕਰ ਛੱਡ ਦੇ, ਜਾਣਦੇ ਇਹਨਾਂ ਨੂੰ, ਜਾਣਦੇ ਮੈਂ ਲੈ ਆਉਣਾ ਇਹਨਾਂ ਨੂੰ, ਰਹਿਣ ਦੇ। ਐਸੇ ਡੋਰੀਮੋਨ ਟੈਪ ਕਰੈਕਟਰ। ਬਈ ਮੈਂ ਤੈਨੂੰ ਦੱਸਾਂ ਦਾਨਿਸ਼, ਜੈਨਮਨ ਤੁਹਾਨੂੰ ਗੱਲ ਦੱਸਾਂ, ਇਹ ਦੋਵੇਂ ਇੱਕੋ ਮਿੱਕੋ ਨੇ। ਇਹਨਾਂ ਨੇ ਹਿਸਾਬ ਲਾਇਆ ਵਾ ਵੀ ਮਤਲਬ ਕਿ ਇੱਕ ਇੰਜ ਤਾਂ ਹੁੰਦਾ ਤੇ ਦੂਜਾ ਠਾਂ ਹੋ ਕੇ ਮੈਨੂੰ ਕਹਿ ਦਿੰਦਾ ਕਿ ਚਲੋ ਉਸਤਾਦ ਜੀ, ਤੇ ਅੰਦਰ ਆ ਕੇ ਨਾ ਉਸਤਾਦ ਜੀ ਇਦਾਂ ਕਰਦਾ, ਉਸਤਾਦ ਜੀ ਨੂੰ ਇਦਾਂ ਦੂਜੇ ਐਸੇ ਮੈਨੂੰ ਇਹਨਾਂ ਨੇ ਗੇੜੇ ਚ ਲਾਇਆ। ਮੈਨੂੰ ਸਮਝ ਨਹੀਂ ਆਉਂਦੇ ਕਿ ਦੋਵਾਂ ਚੋਂ ਸਹੀ ਕਿਹੜਾ ਵਾ, ਸਹੀ ਕਿਹੜੇ ਨੇ। ਸਹੀ ਗੱਲ ਤੇ ਦੋਵੇਂ ਨਹੀਂ ਸਹੀ। ਤੋਬਾ ਅਤੇ ਹਾਲਾਂਕਿ ਦੋਵਾਂ ਚੋਂ ਇੱਕ ਮੀਰ ਜੇ ਹੈ, ਇੱਕ ਮੀਰ ਐਸਾ। ਮੈਂ ਕੱਲ ਨੂੰ ਥੋੜਾ ਜਿਹਾ ਲੇਟ ਆਣਾ ਹੈ। ਮੈਂ ਤੂੰ ਆਈ ਨਾ? ਹਾਂ। ਅੱਛਾ ਜੀ, ਤੂੰ ਆਈ ਨਾ? ਨਹੀਂ, ਮੈਂ ਤੇ ਟਾਈਮ ਨਾਲ ਆਣਾ, ਕੱਲ ਨੂੰ ਥੋੜਾ ਲੇਟ ਆਣਾ। ਉਹ ਯਾਰ ਤੂੰ ਸਿਰਫ ਟਾਈਮ ਨਾਲ ਆਉਣਾ ਵਾ ਤੇ ਟਾਈਮ ਨਾਲ ਚਲਾ ਜਾਂਦਾ ਵਾ, ਵਿੱਚ ਗੱਲ ਤੇ ਕਰਦਾ ਹੀ ਨਹੀਂ ਤੂੰ। ਤੁਹਾਡੀਆਂ ਮਾਰਾਂ ਹੀ ਨਹੀਂ ਮੁੱਕਦੀਆਂ, ਮੈਂ ਕੀ ਕਰ। ਆਹੋ, ਨਹੀਂ ਤੇ ਤੂੰ ਤੇ ਮਤਲਬ ਲਾਸ਼ ਕਰ ਦੇਣੀ ਸੀ ਜੁਗਤਾ ਮਾਰ ਕੇ। ਇਹਨੂੰ ਮਾਰ ਜੁਗਤਾ ਮਾਰ ਕੈਸਾ ਕਰ। ਯੈਲੋ ਪੈਂਪਰ ਹੁੰਦਾ ਹੀ ਬਈ। ਓਏ ਯੈਲੋ ਬਾਅਦ ਚ ਹੁੰਦਾ ਵਾ, ਮਰੇ ਲਾਸ਼ ਦੇ ਪਲਕਾਂ ਤੇ ਧਾਗਾ ਲਾਇਆ ਹੁੰਦਾ ਹੀ। ਕੀ ਬਾਤ ਹੈ, ਕੀ ਬਾਤ। ਲੈਟਾਂ ਵਾਲਾ ਫੀਟਰ ਹੁੰਦਾ ਹੀ। ਵਾਹ, ਲੈਟਾਂ ਵਾਲਾ ਫੀਟਰ। ਓਏ ਜਿੰਨ ਚਮੇੜਨ ਵਾਲਾ ਗਿਲੂ ਹੁੰਦਾ ਹੀ। ਉਹ ਬਚ ਕਰਦੇ ਹੈ ਜਿੰਨ ਚਮੇੜਨ। ਬਰਫ਼ ਟੀਕੇ ਨਾ ਬਰਫ਼ ਤੋੜੀ ਹੁੰਦੀ। ਓਏ ਸ਼ਵਾਰਮੇ ਚ ਥਰਮਾਮੀਟਰ ਰੱਖਿਆ ਹੁੰਦਾ ਜੀ। ਓਏ ਦਾਨਿਸ਼ ਇਹਨਾਂ ਦਾ ਕੁਛ ਇਲਾਜ ਕਰ ਲਾ, ਮੈਂ ਤੈਨੂੰ ਕਹੀ ਜਾਂਦਾ। ਕੱਲ ਨੂੰ ਇਨਸ਼ਾਅੱਲਾ ਕਰ ਲਾ। ਠੀਕ ਇਨਸ਼ਾਅੱਲਾ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖਣਾ ਜੀ ਬਹੁਤ। ਓਏ ਹੋਏ ਹੋਏ ਯਾਰ, ਆ ਸ਼ੋਅ ਘੱਟ ਤੇ ਕਸਮੇ ਬਈ ਲਤਾੜਾ ਜ਼ਿਆਦਾ ਵਾ।
लताड़ा नहीं ਹੁੰਦਾ ਬੰਦਾ ਸਹੀ ਗੱਲ ਮੇਰਾ ਦਾਦਾ ਬੂਨ ਕਹਿੰਦਾ ਓਏ ਇਧਰ ਆ ਰਹੀ ਮੇਰੇ ਲੱਤਾਂ ਤੇ ਲਤਾੜਾ ਕਰ ਕਸਮੇ ਲਤਾੜਾ ਹੀ ਸਿਸਟਮ ਓਏ ਹੋਏ ਮੇਰੇ ਦਾਦਾ ਬੂ ਘਟਾਉਂਦੇ ਸੀ ਹਾਂਜੀ ਯਾਰ ਬਈ ਜਦੋਂ ਤੁਸੀਂ ਉਹਨਾਂ ਦੇ ਉੱਤੇ ਹੀ ਡਿੱਗ ਪੈਣਾ ਨਾ ਥੱਕ ਕੇ ਉਦੋਂ ਉਹਨਾਂ ਨੇ ਕਿਹੜਾ ਚੱਲ ਜਾ ਸੌਂ ਜਾ ਕਸਮੇ ਘਟਾਈ ਜਾ ਰਹੇ ਨੇ ਅੱਛਾ ਸੌਂਦੇ ਵੀ ਨਹੀਂ ਘਟਾਉਂਦੇ ਡਰ ਇੰਨਾ ਸੀ ਉਹਨਾਂ ਦਾ ਮੇਰੇ ਦਾਦਾ ਬੂ ਦਾ ਇੰਨਾ ਡਰ ਸੀ ਸਾਰਿਆਂ ਨੂੰ ਹੀ ਮਤਲਬ ਉਹਨਾਂ ਦੀ ਪਰਸਨੈਲਿਟੀ ਇਦਾਂ ਦੀ ਸੀ ਕਿ ਮੈਂ ਕਹਿੰਦਾ ਤੇਰੇ ਪੱਟੀਆਂ ਵੀ ਹੋਈਆਂ ਨੇ ਨਾ ਹੱਥਾਂ ਤੇ ਤੇਰੇ ਜੋੜ ਵੀ ਨਿਕਲੇ ਨੇ ਪੱਟੀਆਂ ਹੋਈਆਂ ਨੇ ਤੂੰ ਤਾਂ ਵੀ ਘੁੱਟਣ ਲੱਗ ਪੈਣਾ ਯਕੀਨ ਕਰ ਉਹਨਾਂ ਨੇ ਸਿਰਫ ਇਹਨਾਂ ਕਹਿਣਾ ਓਏ ਆ ਘੁੱਟ ਓਏ ਬਸ ਬਾਈ ਜੀ ਬੱਤੀ ਬੰਦ ਆ ਉਸ ਕਮਰੇ ਦੀ ਤੇ ਹੁਣ ਅਸੀਂ ਹੁਣ 5-6 ਕਜ਼ਨ ਯਾਨੀ ਕਿ ਸਾਰੇ ਕੁੜੀਆਂ ਮੁੰਡੇ ਆਪਸ ਚ ਕਜ਼ਨ ਆ ਛੋਟੇ ਛੋਟੇ ਤੇ ਹੁਣ ਇੱਕ ਲੋਕਰ ਵੀ ਰਹੇ ਆ ਕਿ ਵੀ ਕਿਹਨੂੰ ਆਵਾਜ਼ ਪੈਣੀ ਹੈ ਤੇ ਜਿਵੇਂ ਨਾ ਵੀ ਹੁਣ ਕੋਈ ਆਉਣਾ ਵਾ ਵੱਡੇ ਪੁਲਿਸ ਵਾਲਿਆਂ ਨੇ ਤੇ ਵੀ ਅੱਜ ਕਿੰਨੇ ਅੰਦਰ ਹੋਣਾ ਹੁਣ ਉਹ ਜਿਹੜਾ ਕਮਰਾ ਨਾ ਮੇਰੇ ਦਾਦਾ ਬੂ ਦਾ ਉੱਥੇ ਜਦੋਂ ਅੰਦਰ ਉਹਨੇ ਚੱਲਣਾ ਪਹਿਲੇ ਤਾਂ ਪੂਰੇ ਘਰ 'ਚੋਂ ਆਵਾਜ਼ ਕੋਈ ਨਹੀਂ ਆਉਣੀ ਐਸੀ ਜਿਹੜੀ ਅੰਦਰ ਜਾਵੇ ਡਿਸਟਰਬ ਕਰੇ ਦੂਜਾ ਉਸ ਕਮਰੇ ਦੀ ਬੱਤੀ ਬੰਦ ਹੈ ਇਹ ਨਹੀਂ ਪਤਾ ਵੀ ਦਾਦਾ ਕਿੱਥੇ ਤੇ ਘੁੱਟਣ ਵਾਲਾ ਕਿੱਥੇ ਹੈ ਲੇਕਿਨ ਹੁੰਦੇ ਦੋਵੇਂ ਅੰਦਰ ਹੀ ਸੀ ਠੀਕ ਆ ਜੀ ਉਹਨੇ ਜਦੋਂ ਬਹਿ ਜਾਣਾ ਬੱਤੀ ਬੰਦ ਕਰ ਦੇਣੀ ਉਸ ਤੋਂ ਬਾਅਦ ਅੱਧਾ ਘੰਟਾ ਡੇਢ ਘੰਟਾ ਉਹ ਮੁੰਡਾ ਨਹੀਂ ਕਹਿ ਸਕਦਾ ਕਿ ਜੀ ਮੈਂ ਚੱਲਾਂ ਉਹ ਅੱਗੋਂ ਸਰਕਾਰ ਨੇ ਕਹਿਣਾ ਤੇ ਤੂੰ ਜਾਣਾ ਤੇ ਹੁਣ ਇੱਕ ਅੰਦਰ ਚਲਾ ਗਿਆ ਓਏ ਸਜਾਦ ਹੁਣ ਸਾਰਿਆਂ ਨੇ ਹੁਣ ਮੇਰਾ ਨਾਂ ਆਇਆ ਤੇ ਬਾਕੀ ਕਰੇ ਠੀਕ ਹੈ ਜੀ ਤੇ ਹੁਣ ਮੈਂ ਉਹਨਾਂ ਨਾਲ ਦੇਖ ਰਿਹਾ ਤੇ ਮੈਂ ਕਿਹਾ ਹਾਂਜੀ ਉਰੇ ਆਏ ਤੇ ਇੱਕ ਵਾਰੀ ਕੀ ਹੋਇਆ ਇੱਕ ਵਾਰੀ ਕੀ ਡਰਾਮਾ ਲੱਗਾ ਵੀ ਮੇਰੇ ਚਾਚੇ ਦਾ ਮੁੰਡਾ ਵਾ ਯਾਸਰ ਤੇ ਉਹਨਾਂ ਨੇ ਕਿਹਾ ਓਏ ਸਜਾਦ ਤੇ ਮੈਂ ਹੁਣ ਉਹ ਸਭ ਤੋਂ ਪਤਾ ਕਰਾਂ ਮੈਂ ਕਿਹਾ ਹਾਂਜੀ ਕਹਿੰਦੇ ਯਾਸਰ ਨੂੰ ਅੰਦਰ ਭੇਜੀ ਉਹਦੀ ਉੱਥੇ ਲੁੱਡੀ ਰੋ ਉਹਦੀ ਇੰਜ ਕਰਕੇ ਇੰਜ ਹੋ ਗਈ ਮੈਂ ਕਿਹਾ ਓਏ ਯਾਸਰ ਅੱਬੂ ਬੁਲਾ ਰਹੀ ਤੇ ਹੁਣ ਅੱਗੋਂ ਇਹ ਵੀ ਕਹਿਣਾ ਕਿ ਅੱਛਾ ਜੀ ਤੇ ਹੁਣ ਮੈਂ ਉਹਦੇ ਕੋਲ ਇੰਜ ਨਹੀਂ ਤੇ ਹੁਣ ਥੋੜਾ ਵੇਖਦਾ ਜਾ ਰਿਹਾ ਭਾਜੀ ਉਹ ਅੰਧੇਰ ਕੋਠਰੀ ਟੈਪ ਜਿਹਾ ਹੁੰਦਾ ਸੀ ਉਹਨਾਂ ਦਾ ਕਮਰਾ ਬੱਤੀ ਬੰਦ ਰੇਡੀਓ ਉਹਨਾਂ ਨੇ ਲੱਗਾ ਹੋਣਾ ਰੱਖ ਸੁਹਾਨੀ ਰਾਤ ਢਲ ਚੁੱਕੀ ਨਾ ਜਾਣੇ ਤੂੰ ਉਹ ਦਾਦੇ ਮੇਰੇ ਦੀ ਸਕੀਮ ਇਹ ਸੀ ਬੱਤੀ ਵੀ ਨਹੀਂ ਸੀ ਬਾਲਦਾ ਕਿ ਮੈਨੂੰ ਇਹਦੀ ਸ਼ਕਲ ਵੇਖ ਕੇ ਵੀ ਤਰਸਣਾ ਆ ਜਾਏਗਾ ਰੋਣ ਵਾਲਾ ਮੂੰਹ ਨਾ ਮੈਂ ਇਹਨੂੰ ਬਖਸ਼ਣਾ ਭਾਜੀ ਪਤਾ ਨਹੀਂ ਕਦੋਂ 3 ਵਜੇ ਉਹਨੇ ਵਿਚਾਰਿਆਂ ਨੇ ਨਿਕਲਣਾ 2 ਵਜੇ ਨਿਕਲਣਾ ਤੇ ਉਹਨੇ ਜਦੋਂ ਨਿਕਲਣਾ ਸਾਰਿਆਂ ਨੇ ਸੁੱਤੇ ਹੋਣਾ ਉਹਨੇ ਇਕੱਲੇ ਨੇ ਨਿਕਲ ਕੇ ਜਾ ਕੇ ਦੇਖ ਪੈਣਾ ਕਸਮ ਹੈ ਬਈ ਬੜਾ ਪਤਾ ਉਹਨਾਂ ਦੇ ਲੇਕਿਨ ਉਸਤਾਦ ਜੀ ਇੱਕ ਗੱਲ ਉਸ ਟਾਈਮ ਅਸੀਂ ਇਹ ਕਹਿੰਦੇ ਸੀ ਨਾ ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਬੰਦਾ ਸੋਚਦਾ ਯਾਰ ਕਾਸ਼ ਹੁੰਦੇ ਯਾਰ ਹੈਨਾ ਉਹ ਅੱਛਾ ਹੁਣ ਉਹਨਾਂ ਦੀ ਤੂੰ ਗੱਲਬਾਤ ਦੇਖ ਕੇ ਵੀ ਤੁਸੀਂ ਉਹੀ ਸਿੱਖਿਆ ਸੀ ਅੱਗੋਂ ਮਤਲਬ ਕਿ ਆਪਣਾ ਹਿਸਾਬ ਕਿਤਾਬ ਸਾਰਾ ਸਿਸਟਮ ਵਡੇਰਿਆਂ ਦਾ ਖੈਰ ਨਾਜ਼ਰੀਨ ਚਲੋ अपना बहुत ख्याल रखना इंशाल्लाह ताला कल फिर मुलाकात होएगी तब तक के लिए अल्लाह हाफिज पाकिस्तान जिंदाबाद।